ਸਮਿਤਰੀ ਦੇਵੀ। ਹਾਂਜੀ ਇਹਨਾਂ ਨਾਲ ਮੇਰੀ ਬੜੀ ਗੱਲ ਹੈ, ਕੋਈ ਗੱਲ ਘਰ ਦੀ ਹੋਏ ਕਿਸੇ ਗੱਲ ਦੀ ਅਮਰ ਕਿ ਤੁਹਾਡੇ ਨਾਲ ਜਿਹੜੀ ਕੁਝ ਜ਼ਿਆਦਤੀ ਹੁੰਦੀ ਜਾਂ ਪਿੰਡ ਵਾਲੇ ਕੋ ਤੰਗ ਕਰਦੇ, ਮੁਸਲਮਾਨ ਤੰਗ ਕਰਦੇ, ਇਹਦੇ ਵਿੱਚ ਸੱਚਾਈ ਕਿਵੇਂ? ਅਸੀਂ ਝੂਠੀ ਸੁਣਿਆ ਕਿ ਸਾਡੇ ਮੁੰਡੇ ਨੇ ਜਿਹੜੇ ਚਾਰੇ 5-6 ਪੁੱਤਰ ਸਨ, ਚਲੇ ਤੇ ਫੌਤ ਹੋ ਗਿਆ। ਇਹਨਾਂ ਨੇ ਜਿਹਨੂੰ ਕਿ ਇਹਨੂੰ ਮਾਰ ਪੁੰਨ ਦਿੱਤੇ ਇਹਨਾਂ ਦੇ ਐਵੇਂ ਸਭ ਗੱਲ ਤਰੀਕੇ ਦੀ ਕਰਿਆ ਕਰੋ, ਐ ਨਹੀਂ ਕਰਨੀ ਭਾਜੀ। ਛੱਡੋ ਉਹਨਾਂ ਨੂੰ। ਉਹ ਅੱਛਾ, ਤੁਹਾਡੇ ਮਾਤਾ ਜੀ ਤੁਸੀਂ ਪੂਜਾ ਵਗੈਰਾ ਆਪਣੀ ਕਿੱਥੇ ਕਰਦੇ? ਪੂਜਾ ਵਗੈਰਾ ਪੁੱਤਰ ਘਰ ਹੀ ਲੈਨੇ ਆ ਉਹਦਾ ਨਾਮ। ਨਹੀਂ ਉਹ ਘਰ ਮੂਰਤੀ ਵਗੈਰਾ ਨਹੀਂ ਕੋਈ ਨਹੀਂ ਰੱਖੀ। ਤੁਹਾਨੂੰ ਕੀ ਦੱਸੀਏ, ਨੌਕਰੀ ਸਾਡਾ ਬੱਚਾ ਕੋਈ ਨਹੀਂ ਕਰ ਸਕਦਾ ਇੱਧਰ, ਪੜਿਆ ਹੋਏ ਫੇਰ ਹੈ। ਅਸੀਂ ਦੌੜੇ ਭੱਜੇ ਆ, ਕਦੇ ਕਿਸੇ ਰਿਸ਼ਤੇਦਾਰ ਨੂੰ ਪੁੱਛ, ਕਦੇ ਕਿਸੇ ਇਧਰੋਂ ਵੀ ਸੁਣਾ ਆਉਣ ਡਿਆ, ਉਧਰੋਂ ਵੀ ਆਉਣ ਡਿਆ, ਇਧਰੋਂ ਵੀ ਆਉਣ ਡਿਆ। ਅਗਰ ਤੁਹਾਨੂੰ ਮੌਕਾ ਦਿੱਤਾ ਜਾਏ ਕਿ ਤੁਸੀਂ ਜਿਹੜਾ ਇੰਡੀਆ ਜਾਣਾ ਚਾਹੋ, ਚਲ ਜਾਓ ਪੱਕੇ ਜਾਣਾ ਚਾਹੋਗੇ? ਮਾਂ ਜੀ ਇਹਨਾਂ ਨੂੰ ਇਹਨਾਂ ਦਾ ਕੱਲਾ ਘਰ ਹੈ ਇੱਥੇ ਹਿੰਦੂਆਂ ਦਾ, ਸਾਰੇ ਮੁਸਲਮਾਨ ਪੂਰਾ ਪਿੰਡ ਵੀ ਆਲੇ ਵਾਲੇ ਪਿੰਡ ਵੀ ਇਹਨਾਂ ਨੂੰ ਪਤੰਗ ਕਰਦਾ ਕਿ ਨਹੀਂ ਕਰਦਾ? ਨਹੀਂ, ਮੈਂ ਸ਼ਾਇਦ ਇਹ ਡਰਦੇ ਨਾ ਦੱਸ ਦਿਓ, ਤੁਸੀਂ ਦੱਸ ਦਿਓ। ਨਹੀਂ ਮਸਲਾ ਨਹੀਂ, ਸਾਨੂੰ ਨਾ ਅਸੀਂ ਨਾ ਬੜੀ ਦੂਰੋਂ ਆਏ ਆ, ਸ਼ਿਵਪੁਰੇ ਆਏ, ਸ਼ਿਵਪੁਰਿਓਂ ਸੁਣਿਆ? ਸ਼ਿਵਪੁਰਾ ਸਾਨੂੰ ਕੋ ਪਤਾ ਲੱਗੇਗਾ ਇੱਥੇ ਪਿੰਡ ਉਹਨਾਂ ਨੂੰ ਨਾ ਮੁਸਲਮਾਨ ਤੰਗ ਕਰਦੇ। ਮੈਨੂੰ ਮਾਂ ਜੀ ਤੁਸੀਂ ਮੁਸਲਮਾਨ ਇਹ ਹਿੰਦੂ ਨੇ, ਤੁਸੀਂ ਨਫ਼ਰਤ ਨਹੀਂ ਕਰਦੇ ਇਹਨਾਂ ਨਾਲ? ਮੈਂ ਨਹੀਂ ਕਰਦੀ, ਸਾਰੀ ਦੁਨੀਆ ਕਰੇ, ਮੈਂ ਨਹੀਂ ਕਰਦੀ। ਚਲੀਆਂ ਹਰ ਪੱਕੀਆਂ ਆ। ਆਹੋ ਜਿਉਂ ਪੁੱਤਰਾ ਐਰੀ ਬੋਏ ਨੇ ਮੇਰੇ ਹੱਥਾਂ 'ਚ ਆਏ ਨੇ, ਪੁੱਤਰ ਵੀ ਵਿਆਹੇ ਨੇ, ਸਾਰੇ ਕੰਮ ਕੀਤੇ ਨੇ, ਮੈਂ ਨਹੀਂ ਨਫ਼ਰਤ ਕੀਤੀ ਇਹਨਾਂ ਕੋ। ਵਿਆਹ ਵੀ ਤੇ ਆਂਦੇ ਇੱਕ ਦੂਸਰੇ ਦੇ? ਆਹੋ ਖਾਣੇ ਵੀ ਆ, ਅੱਛਾ, ਆਉਂਦੇ ਵੀ ਆ, ਜਾਂਦੇ ਵੀ ਆ। ਜਦੋਂ ਸਾਡੀ ਈਦ ਆਂਦੀ, ਸਾਡੀ ਮੁਸਲਮਾਨਾਂ ਦੀ, ਤੁਹਾਡੀ ਸਾਡੀ, ਆਹੋ ਤੇ ਫਿਰ ਇਹਨਾਂ ਘਰ ਘਲਾਉਂਦੇ ਚੀਜ਼, ਜਿਵੇਂ ਅਸੀਂ ਸੇਵੀਆਂ ਖਾਂਦੇ ਆ ਬੜਾ ਕੁਝ। ਹੁਣ ਅਗਲਾ ਪਉਂਗਾ ਨਹੀਂ ਜਿਹੜਾ, ਉਹ ਉਹਨਾਂ ਛੱਡ ਛੜਿਆ ਦਾ। ਅਸੀਂ ਪਹਿਲੇ ਪਕਾਉਂਦੇ ਹਾਂ ਤੇ ਪਹਿਲੇ ਦੇ ਕੇ ਜਾਂਦੇ ਆ ਪਟੋਖਾ। ਹੁਣ ਵਕਤ ਨਹੀਂ ਪੁੱਤਰਾ, ਹੁਣ ਆਪਣੇ ਹੱਥ ਬਸ ਹੀ ਨਹੀਂ ਆਂਦਾ। ਹੁਣ ਆਂਦੇ ਨੇ ਕੋਈ ਚੀਜ਼ ਪਾ ਕੇ ਨਾ ਦੇਣ। ਹਾਂ ਹੁਣ ਅਗਲਾ ਜਿਹੜਾ ਨਾ ਫੌਜ, ਹਾਂ ਕੋਈ ਫਸਲ ਹੁੰਦਾ ਸੀ, ਕੋਈ ਚੀਜ਼ ਹੁੰਦੀ ਸੀ ਤੇ ਪੁੱਤਰਾ ਨੇ ਮੂੰਹ ਚ ਕੀ ਕਰ। ਨਹੀਂ ਇਹਦੇ ਵਿੱਚ ਬਾਤ ਆਣੀ ਕੋਈ ਨਹੀਂ। ਅੱਲਾ ਤੇ ਇਹਨਾਂ ਨੂੰ ਪਹਿਲੇ ਦੇਣੀ, ਆਖਣਾ ਹੱਕ ਮਸਾਏ ਨੇ ਇਹ ਪਹਿਲੇ, ਬਿਲਕੁਲ, ਤੇ ਫਿਰ ਅੱਲਾ ਬਰਕਤ ਵੀ ਪਾਉਂਦਾ। ਨਫ਼ਰਤ ਜਿਹੜਾ ਕਰੇ ਅਸੀਂ ਉਹਦੇ ਤੋਂ ਵੱਧ ਕਰਨੇ ਆ। ਅੱਛਾ ਜਿਹੜਾ ਸਾਡੇ ਕੋਲ ਨਫ਼ਰਤ ਕਰਦਾ ਨਾ, ਅਸੀਂ ਉਹਦੇ ਲਾਗੇ ਨਹੀਂ ਲੱਗਦੇ। ਉਹ ਵਾਜਾ ਵੀ ਮਾਰਦਾ ਰਹੇ, ਸੋਨੇ ਦੀ ਬੁਰਕੀ ਵੀ ਦਵੇ, ਤੇ ਅਸੀਂ ਆਨੇ ਨਹੀਂ ਬਾਈ ਤੂੰ ਦੂਰ ਰਹਿ ਸਾਡੇ ਕੋਲ। ਅੱਛਾ ਭਾਜੀ, ਤੁਹਾਡਾ ਪਿੰਡ ਦੇ ਵਿੱਚ ਕੱਲਿਆਂ ਦਾ ਘਰ ਹੈ? ਕੱਲਿਆਂ ਦਾ ਸਾਰਾ ਟੋਟਲ ਪਿੰਡ ਕੀ ਮੈਨੂੰ ਨਾਲ ਜਿਹੜੇ ਸਾਰੇ ਪਿੰਡ ਜਿਹੜੇ ਮੁਸਲਮਾਨਾਂ ਦੇ? ਹਾਂਜੀ, ਤੁਸੀਂ ਇਕੱਲੇ ਘਰ ਇੱਥੇ? ਕੱਲਾ ਤਾਂ ਬਿਲਕੁਲ ਇਕੱਲੇ ਬੰਦੇ ਦਾ ਵਸ ਨਹੀਂ ਚੱਲਦਾ। ਕਾਰੋਬਾਰ ਪੁੱਤ ਸਿੱਖ ਲੈ ਕੋਈ, ਚਲੋ ਨਾਲ ਆਸਰਾ ਬਣ ਜੇ, ਕਿਸੇ ਅੱਗੇ ਹੱਥ ਫਲਾਣਾ ਨਾ ਪਏ ਸਾਨੂੰ। ਅੱਛਾ ਇਹ ਲੋਕੀ ਤਾਂ ਮੰਗਦੇ ਨੇ ਨਾ, ਮੰਗ ਕੇ ਕਿਦਾਰਾ ਆਪਣਾ ਕਰ ਲੈਂਦੇ ਨੇ। ਸਾਡੇ ਮਜ਼ਹਬ ਦੇ ਵਿੱਚ ਜਿਹੜਾ ਤਲੀ ਕਰਨੀ ਹੈ ਨਾ, ਇਹ ਨਹੀਂ ਸਹੀ। समाराम अच्छा वो इस्लाम कबूल कर लिया। अच्छा मुसलमान हो गया। अच्छा मैं जी बाकी मैं बच्चे ने बाद पूछना मैंने सलाम ਉਹਨੂੰ ਕਿਸੇ ਨੇ ਧੱਕੇ ਨਾ ਕਰਵਾਇਆ ਜਾਂ ਕੀ? अस्सलाम वालेकुम जी, ਕੀ ਹਾਲ ਹੈ ਵੀਰੋ? ਠੀਕ ਠਾਕ ਜੀ, ਉਮੀਦ ਕਰਦੇ ਸਾਰੇ ਠੀਕ ਠਾਕ ਹੋਣਗੇ। ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ, ਮੈਂ ਪਹੁੰਚ ਗਿਆ ਪਿੰਡ ਨਵਾਂ ਪਿੰਡ, ਜ਼ਿਲ੍ਹਾ ਸਿਆਲਕੋਟ, ਤੇ ਇੱਥੋਂ ਤਕਰੀਬਨ 10 ਕਿਲੋਮੀਟਰ ਜਿਹੜਾ ਹੋਣਾ ਮੈਂ ਨਾਰੋਵਾਲ, ਆਪਣਾ ਜ਼ਫਰਵਾਲ ਤੋਂ 10 ਕਿਲੋਮੀਟਰ ਹੋਣਾ। ਇਸ ਪਿੰਡ 'ਚ ਅਸੀਂ ਪਹੁੰਚੇ ਹਾਂ। ਪਿੰਡ ਦੇ ਵਿੱਚ ਇੱਕ ਹਿੰਦੂਆਂ ਦਾ ਘਰ ਹੈ, ਚਲੋ ਮਿਲਦੇ ਹਾਂ ਉਹਨਾਂ ਨੂੰ। ਦੱਸਦੇ ਨੇ ਕਿ ਉਹਨਾਂ ਨੂੰ ਮੁਸਲਮਾਨਾਂ ਬੜਾ ਜਿਹੜਾ ਦੱਬ ਕੇ ਰੱਖਿਆ ਹੈ, ਬੜਾ ਉਹਨਾਂ ਦਾ ਜ਼ੁਲਮ ਹੁੰਦਾ ਹੈ, ਬੜੇ ਉਹ ਫਸੇ ਹੋਏ ਨੇ ਇੱਥੇ ਪਿੰਡ ਦੇ ਵਿੱਚ, ਤੇ ਵੇਖਦੇ ਇਹਦੇ ਵਿੱਚ ਕੀ ਸੱਚਾਈ ਹੈ, ਕੀ ਹੈ। ਜਾ ਕੇ ਉਹਨਾਂ ਨੂੰ ਮਿਲਦੇ ਹਾਂ, ਨਾਲੇ ਉਹਨਾਂ ਦੀ ਜਿਹੜੀ ਉਹਨਾਂ ਨਾਲ ਗੱਲਬਾਤ ਕਰਨੇ ਆ, ਤੇ ਕੀ ਉਹਦੇ ਵਿੱਚ ਸੱਚਾਈ ਕੀ ਝੂਠ ਹੈ, ਸਾਰਾ ਕੁਝ ਤੁਹਾਨੂੰ ਜਿਹੜਾ ਵਹਾਨੇ ਤੇ ਇਹ ਪਿੰਡ ਦੇ ਸਾਹਮਣੇ, ਤੇ ਬਾਕੀ ਉਹਨਾਂ ਕੋਲ ਚੱਲ ਕੇ ਉਹਨਾਂ ਦੇ ਘਰ ਦੇ ਲਾਗੇ ਫਿਰ ਗੱਲ ਕਰਨੇ ਆ। ਪਹਿਲਾਂ ਪਤਾ ਹੀ ਕਰ ਲਿਆ ਉਹਦਾ ਘਰ ਕਿਹੜੀ ਸਾਈਡ ਤੇ, ਉਹ ਪਰਲੇ ਪਾਸੇ ਦੱਸ ਪਿੰਡ ਦਾ ਘਰ ਇੱਧਰ, ਚੱਲਨੇ ਉਹ ਸਾਈਡ ਤੇ ਮਿਲਨੇ ਆ ਉਹਨਾਂ ਨੂੰ, ਵੇਖਦੇ ਆ ਉਹ ਡਰੇ ਹੋਏ ਸਾਨੂੰ ਸਾਡੇ ਨਾਲ ਗੱਲ ਵੀ ਕਰਦੇ ਨੇ ਕਿ ਨਹੀਂ। किसी ने पूछा नहीं बताया थे आज कितने ये कितने करना है कितने है ना पता था तुमको हां आगे से उन्होंने कौन होते अब बंदे खड़ोते उन्होंने पूछने हैं भी ऐसा कोई है कि नहीं, केड़ा घर है उन्होंने केड़ा नहीं। ਇਹਨਾਂ ਦੇ ਬਾਪੂ ਦਾ ਘਰ ਜਿਹੜਾ ਮਾਂ ਪਿਓ ਦਾ ਘਰ ਹੈ ਜਿਹੜਾ ਇੱਥੇ 3 ਭਰਾ।
ਭਾਜੀ ਤੁਹਾਡਾ ਨਾਂ ਕੀ ਆਪਣਾ ਤਰਫ ਕਰਾਇਆ ਥੋੜ੍ਹਾ? ਧਰਮਚੰਦ। ਧਰਮਚੰਦ। ਹਾਂਜੀ। ਤੇ ਬਾਬਾ ਜੀ ਤੁਹਾਡਾ ਨਾਂ ਕੀ? ਵਰਿਆਮ ਚੰਦ। ਉੱਚੀ ਬੋਲਣਾ ਧੜਕ ਕੇ। ਨਹੀਂ ਮੈਂ ਡਰਦਾ ਨਹੀਂ, ਬਾਜ ਨਹੀਂ ਬਾਜ ਨਹੀਂ। ਅੱਛਾ ਮੈਂ ਲੱਗ ਕਰ ਦੇਣਾ, ਮੈਂ ਕਰ ਦੇਣਾ ਲੱਗ, ਕੋਈ ਨਹੀਂ। ਮੇਰਾ ਨਾਮ ਵਰਿਆਮ ਚੰਦ। ਅੱਛਾ ਕੀ ਨਾਂ ਦੱਸਿਆ ਤੁਸੀਂ? ਵਰਿਆਮ ਚੰਦ। ਵਰਿਆਮ ਚੰਦ। ਚੰਦ। ਅੱਛਾ ਵਰਿਆਮ ਚੰਦ। ਪਿਓ ਦਾ ਨਾਮ ਲక్ష్మణ ਦਾਸ। ਤੇ ਪਿਓ ਦਾ ਨਾਂ? ਲక్ష్మణ ਦਾਸ ਲక్ష్మణ ਦਾਸ। ਜੀ। ਤੇ ਦਾਦੇ ਦਾ ਨਾਂ ਕੀ ਸੀ ਤੁਹਾਡੇ? ਦਾਦੇ ਦਾ ਨਾਮ ਫਿਰ ਮੇਰੇ ਖਿਆਲ ਮੋਤੀ ਸੀ ਕਿ ਉਹ ਮੈਨੂੰ ਯਾਦ ਨਹੀਂ। ਯਾਦ ਨਹੀਂ, ਚਲੋ ਕੋਈ ਨਹੀਂ। ਹਾਂ, ਤੇ ਬਾਬਾ ਜੀ ਪਿੰਡ ਕਿਹੜਾ ਜਿੱਥੇ ਅਸੀਂ ਬੈਠੇ ਹਾਂ ਇਸ ਟਾਈਮ? ਇਹ ਸਿਕੰਦਰਪੁਰ ਪਿੰਡ। ਅੱਛਾ ਨਵਾਂ ਪਿੰਡ ਦੇ ਨਾਮ ਸਿਕੰਦਰਪੁਰ ਦੇ ਆਉਂਦੇ। ਸਿਕੰਦਰਪੁਰ ਵੀ ਕਹਿੰਦੇ, ਨਵਾਂ ਪਿੰਡ ਵੀ ਕਹਿੰਦੇ। ਹਾਂਜੀ। ਤੁਹਾਨੂੰ ਜ਼ਿਲ੍ਹਾ ਕਿਹੜਾ ਲੱਗਦਾ ਇੱਥੇ? ਇਹ ਨਾਰਵਾ। ਨਾਰੋਵਾਲ ਚ ਆ? ਅੱਛਾ ਮੈਂ ਸਿਆਲਕੋਟ ਚ ਪਾਇਆ ਇਹਨੂੰ। ਇਹ ਨਾਰਵਾ ਕਿਉਂ ਸਾਡਾ। ਭਾਜੀ? ਹਾਂਜੀ। ਨਾਰੋਵਾਲ ਜ਼ਿਲ੍ਹਾ ਤੁਹਾਡਾ? ਪਹਿਲੇ ਜ਼ਿਲ੍ਹਾ ਨਾਰਵਾ ਸਿਆਲਕੋਟ ਸੀ ਪਹਿਲੇ। ਹੁਣ ਜ਼ਿਲ੍ਹਾ ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਨਾਰਵਾਲ। ਅੱਛਾ ਤਹਿਸੀਲ ਤੁਹਾਡੀ ਜ਼ਫਰਵਾਲ। ਅੱਛਾ ਤਹਿਸੀਲ ਜ਼ਫਰਵਾਲ ਲੱਗਦੀ। ਹਾਂਜੀ। ਸਹੀ ਹੈ। ਬਜ਼ੁਰਗੋ ਇੱਥੇ ਤੁਹਾਡਾ ਜਿਹੜਾ ਹਿੰਦੂ ਧਰਮ ਹੈ ਉਹ ਇੱਕ ਘਰ ਹੀ ਹੈ ਕਿ ਹੋਰ ਵੀ ਹਨ ਖਾਨਦਾਨ ਇੱਥੇ ਵਸਦੇ? ਇੱਥੇ ਕੱਲਾ ਘਰ ਆ, ਤੁਹਾਡਾ ਇਕੱਲਿਆਂ ਦਾ ਘਰ ਹੈ? ਕੱਲਾ ਹੀ ਘਰ ਤੇ ਮੇਰੇ ਘਰ। ਅੱਛਾ ਤੁਹਾਡੇ ਘਰ ਹਾਂ। ਪਹਿਲਾਂ ਕੋ ਹੁੰਦੇ ਆ ਘਰ ਹੋਰ ਵੀ ਕਿ ਨਹੀਂ ਵੰਡ ਤੋਂ ਪਹਿਲਾਂ? ਪਹਿਲਾਂ ਬਣਦੇ ਬਹੁਤ ਹੁੰਦੇ ਹੈਗੇ ਸਨ। ਹਾਂਜੀ। ਅੱਛਾ ਸਾਡੇ ਮਤਲਬ ਤੁਸੀਂ ਵੀ ਥੋੜਾ ਆਪਣਾ ਨਾਮ ਦੱਸ, ਤੁਹਾਡਾ ਨਾਂ ਕੀ ਭਲਾ? ਮੇਰੇ ਨਾਲ ਸਮਿਤਰੀ ਦੇਵੀ। ਸਮਿਤਰੀ ਦੇਵੀ। ਹਾਂਜੀ ਅੱਛਾ ਤੁਸੀਂ ਇਹਦੇ ਘਰ ਵਾਲੀ ਹੋ? ਹਾਂਜੀ। ਅੱਛਾ ਸਹੀ ਹੋ ਗਿਆ। ਬਸ ਇੱਥੇ ਅੱਛਾ ਬਜ਼ੁਰਗੋ ਤੇ ਉਂਝ ਘਰ ਇੱਥੇ ਕਿੰਨੇ ਕੁ ਹੁੰਦੇ ਆ ਪਹਿਲਾਂ ਕਦੀ ਜੋ ਵੰਡ ਨਹੀਂ ਸੀ ਹੋਈ 47 ਦੀ? ਦੇਖੋ ਜੀ, ਉਂਝ ਹੈ ਨਾ ਘਰ ਬਾਬਾ? ਘਰ ਵਾਵਾ ਸਨ ਬਾਹਰ ਸਾਡੀ ਉਸ ਤੋਂ ਪਹਿਲਾਂ ਉਹ ਟੁਰ ਉਹ ਚਲੇ ਗਏ ਇੱਥੋਂ? ਗਏ ਅਸੀਂ ਰਹਿ ਗਏ। ਉਹ ਦੱਸਾਂ ਤੁਹਾਡੇ ਚਾਚੇ ਵੀ ਇੱਥੇ ਆਏ ਹਨ ਨਾਲ ਇਹ ਬੇਜਗ੍ਹਾ ਭੇਜਦੀ ਹੁੰਦੀ ਸੀ ਉਹਨਾਂ ਦੀ ਅਸਲ ਦੇ ਉੱਪਰ ਜਾ ਕੇ ਤੁਸੀਂ ਇੱਥੇ ਆ ਗਏ। ਰੂਪੋ ਚੱਕ ਚੋਂ? ਰੂਪੋ ਜਾ ਕੇ ਪਿੰਡ ਨਹੀਂ ਹੈਗਾ ਜਿਹਦੇ ਵਿੱਚੋਂ ਇਹ ਬੇਲੀਆਂ ਲੋਕਾਂ ਕਣਕਾਂ ਖਿਲਾਉਣਾ ਆਖਿਆ ਹਿਸਾਬ ਲੈ ਲਓ ਕੋਠੇ ਤੋਂ ਇਹਨਾਂ ਨੂੰ ਕੋਠੇ ਕਾੜੇ ਸੀ ਹੱਥ ਲਏ, ਇਹ ਵੀ ਰਹਿ ਗਏ। ਅਸੀਂ ਵੀ ਇੱਥੇ ਜੰਮੇ ਕਾੜੇ ਅੱਗੋਂ ਸਾਨੂੰ। ਬਾਬਾ ਜੀ ਘਰ ਆਪਣੇ ਦਾਤੀ ਨੇ? ਨਹੀਂ ਜੀ, ਹੈ ਜ਼ਾਤੀ ਨੇ, ਹੈ ਜਾਤੀ ਦਾ। ਆ ਗਿਆ ਸ਼ਾਮ ਲੜ ਜਾਗਾ। ਅੱਛਾ ਮੈਂ ਤਾਂ ਕਿਰਾਇਆ ਕ੍ਰਿਸ਼ਰ ਆਇਆ ਲੱਗ। ਨਹੀਂ ਕਿਰਾਇਆ ਕਰੋ ਯਾਰ ਕੋਈ ਨਹੀਂ। ਅੱਛਾ ਹਾਂ ਵੇਚ ਵੂਚ ਨਹੀਂ ਸਕਦੇ ਅਸੀਂ। ਕਿਉਂ ਠਹਿਰ ਜਾ। ਨਹੀਂ ਵੇਚ ਕੀ ਤੇ ਸ਼ਾਮ ਦਾ ਆਟਾ ਤਾਂ ਨਹੀਂ ਨਾ ਵੇਚ ਸਕਦੇ। ਹਾਂਜੀ ਚਲੋ ਕੋਈ ਨਹੀਂ ਤੁਸੀਂ ਬੈਠੇ ਤੇ ਆਇਆ ਨਾ। ਹਾਂ ਹਾਂ ਸਾਨੂੰ ਪੰਜਾਂ ਨਹੀਂ ਹਾਂ ਤੇ ਬਾਕੀ ਸਾਰੇ ਤਾਂ ਮੁਸਲਮਾਨ ਵਾਸਤੇ? ਸਾਰੇ ਮੁਸਲਮਾਨ। ਸਭ ਮੁਸਲਮਾਨ। ਅੱਛਾ ਬਾਬਾ ਜੀ ਸਾਨੂੰ ਥੋੜਾ ਪਤਾ ਲੱਗਾ ਸੀ ਕਿ ਤੁਹਾਡੇ ਨਾਲ ਜਿਹੜੀ ਕੁਝ ਜ਼ਿਆਦਤੀ ਹੁੰਦੀ ਜਾਂ ਪਿੰਡ ਵਾਲੇ ਕੋ ਤੰਗ ਕਰਦੇ, ਮੁਸਲਮਾਨ ਤੰਗ ਕਰਦੇ, ਇਹਦੇ ਵਿੱਚ ਸੱਚਾਈ ਕਿਵੇਂ? ਅਸੀਂ ਝੂਠੀ ਸੁਣਿਆ ਕਿਸੇ ਕੋ? ਨਹੀਂ ਕਿਵੇਂ ਦੀ? ਕੋਈ ਨਹੀਂ ਤੰਗ ਕਰਦਾ। ਸਾਨੂੰ ਇੱਕ ਬੱਚਾ ਵੀ ਤੰਗ ਕਰਦਾ। ਸਾਡੇ ਮੁੰਡੇ ਨੇ ਜਿਹੜੇ ਚਾਰੇ 5-6 ਪੁੱਤਰ ਸਨ, ਚਲੇ ਇੱਕ ਫੌਤ ਹੋ ਗਿਆ। ਇਹਨਾਂ ਨੇ ਜਿਹਨੂੰ ਜਿਹਨੂੰ ਮਾਂ ਭੈਣ ਪੁੰਨ ਦਿੱਤੀ ਇਹਨਾਂ ਦੇ ਐਵੇਂ ਸਭ ਗੱਲ ਤਰੀਕੇ ਦੀ ਕਰਿਆ ਕਰੋ, ਇਹ ਨਹੀਂ ਕਰਨੀ ਭਾਜੀ। ਉਹ ਛੱਡੋ ਉਹਨਾਂ ਨੂੰ। ਉਹ ਅੱਛਾ ਤੁਹਾਡੇ ਬੱਚੇ ਕਿੰਨੇ, ਬੇਟੇ ਕਿੰਨੇ ਤੁਹਾਡੇ? 6 ਮੇਰੇ ਬੱਚੇ ਨੇ। ਇੱਕ ਮੇਰਾ ਬਤਰੀ ਹੈ ਲਾਲ ਚੰਦ ਦਾ ਮੁੰਡਾ, ਕਿਉਂਕਿ ਉਹਦਾ ਬਾਦ ਬਹੁਤ ਹੋ ਗਿਆ। ਇਹਨੂੰ ਨਹੀਂ ਪਤਾ, ਉਹਨੂੰ ਪੁੱਛੋ। ਠਹਿਰ। ਆਪਣੇ ਤੁਸੀਂ ਬੇਟਿਆਂ ਦਾ ਨਾਮ ਦੱਸੋ। ਬੇਟੇ ਜਿਹੜੇ ਨਾਂ ਨਾ ਉਹ ਇਹੋ ਦੱਸਣ ਮੈਨੂੰ ਨਹੀਂ ਆਉਂਦੇ। ਗੱਲ ਪਤਾ ਕੀ ਹੈ? ਚਲੋ ਮੈਂ ਮਾਤਾ ਜੀ ਨੇ ਥੋੜੀ ਕਰਨਾ। ਉਹ ਤੇ ਵਾਕਦੀ ਸਹੀ ਉਹਦਾ। ਚਲੋ ਕੋਈ ਤੇ ਤੁਸੀਂ ਮਾਤਾ ਕਿੰਨੇ ਬੱਚੇ ਤੁਹਾਡੇ? ਬੱਚਿਆਂ ਦਾ ਨਾਮ ਦੱਸੇ। ਮੇਰੇ ਬੱਚੇ ਦੇ ਨਾਂ ਇੱਕ ਨਾਂ ਧਰਮਚੰਦ, ਵੱਡੇ ਦੇ ਨਾਂ ਤੁਹਾਡਾ ਨਾਂ? ਹਾਂਜੀ। ਤੇ ਦੂਏ ਦੇ ਨਾਂ ਸੀ ਸਮਾ ਰਾਮ। ਅੱਛਾ ਉਹ ਇਸਲਾਮ ਕਬੂਲ ਕਰ ਲਿਆ। ਅੱਛਾ ਮੁਸਲਮਾਨ ਹੋ ਗਿਆ। ਅੱਛਾ ਮੈਂ ਜੀ ਬਾਕੀ ਮੈਂ ਬੱਚੇ ਨੇ ਬਾਅਦ ਪੁੱਛਣਾ, ਮੈਨੂੰ ਉਹ ਸਲਾਮ ਉਹਨੂੰ ਕਿਸੇ ਨੇ ਧੱਕੇ ਨਾ ਕਰਵਾਇਆ ਜਾਂ ਕੀ ਕਿਵੇਂ ਕੀਤਾ? ਨਹੀਂ ਆਪੇ ਹੀ ਆਪਣੀ ਹੋ ਖੁਸ਼ੀ ਨਾਲ। ਮੁੰਡਿਆਂ ਨਾਲ ਰਲਿਆ, ਇਸਲਾਮੀ ਜਮਾਤ ਚ ਚਲੇ ਗਿਆ, ਬਸ ਉਹ ਤੋਂ ਫਿਰ ਮੁਸਲਮਾਨ ਹੋ ਗਿਆ। ਉਹ ਕਿੱਥੇ ਰਹਿੰਦਾ? ਉਹ ਸਿਆਲਕੋਟ। ਅੱਛਾ ਸਿਆਲਕੋਟ ਸ਼ਹਿਰ ਚਲਾ ਗਿਆ। ਹਾਂਜੀ। ਤੇ ਦੂਸਰੇ ਬੇਟੇ ਜਿਹੜੇ ਉਹਨਾਂ ਦਾ ਨਾਂ ਕੀ? ਅੱਛਾ ਜਿਹੜਾ ਮੁਸਲਮਾਨ ਹੋਇਆ ਉਹਦਾ ਨਾਂ ਕੀ ਸੀ ਪਹਿਲੇ? ਸਮਾ ਰਾਮ। ਸਮਾ ਰਾਮ। ਤੋਂ ਹੁਣ ਕੀ ਨਾਂ ਰੱਖਿਆ? ਉਮਰ ਉਮਰ ਅੱਛਾ ਉਮਰ ਰੱਖਿਆ। ਸਲਾਮ। ਅੱਛਾ ਤੇ ਉਸ ਤੋਂ ਜਿਹੜੇ ਦੂਸਰੇ ਬੇਟੇ ਉਹਨਾਂ ਦਾ ਨਾਮ ਦੱਸ ਦਿਓ। ਇੱਕ ਨਾਂ ਪੂਰਨ ਚੰਦ ਅੱਛਾ ਤੇ ਦੂਸਰੇ ਨਾਂ ਸੋਹਣ ਲਾਲ ਅੱਛਾ ਤੇ ਇੱਕ ਦੇ ਨਾਂ ਤਾਰਕ ਚੰਦ। ਤਾਰਕ ਚੰਦ। ਹਾਂ। ਅੱਛਾ ਸਾਰਾ ਆ ਗਿਆ ਤਾਰਕ ਚੰਦ। ਇੱਕ ਦਾ ਨਾਂ ਕਰਮਚੰਦ ਸੀ। ਉਹ ਤੇ ਫੌਤ ਹੋ ਗਿਆ ਨਾ ਪੁੱਤਰ। ਮੈਂ ਫੌਤ ਹੋ ਗਿਆ ਹੈ ਤੇ ਪੁੱਤਰ ਸੀ ਨਾ। ਸੀ ਨਾ। ਚਲੋ ਆ ਉਹਦੇ ਨਾਲ ਕਰਮਚੰਦ। ਮਰਨਾ ਜੂਨ ਤੇ ਜਿਹੜਾ ਉਹ ਬਹੁਤ ਹੋ ਗਿਆ। ਹੂੰ। ਅੱਛਾ ਤੇ ਆਪਣੀ ਮੜੀਆਂ ਵਗੈਰਾ ਕਿੱਥੇ ਨੇ? ਬੜੀਆਂ ਆਪਣੀਆਂ ਰੂਪੋ ਜਗ ਦੇ ਸੈਂਟਰ ਵਿੱਚ। ਅੱਛਾ ਉੱਥੇ ਹਾਂਜੀ। ਮਾਂ ਜੀ ਤੁਹਾਡੇ ਮੁਸਲਮਾਨਾਂ ਦੇ ਔਰਤਾਂ ਆਉ ਜਾਂਦੀਆਂ
ਹਾਂਜੀ ਸਾਰੇ ਆਉਂਦੇ ਤੁਸੀਂ ਵੀ ਚੱਲ ਜੁਲ ਜਾਂਦੇ? ਬਿਲकुल। ਅੱਛਾ, ਵਰਤੋਂ ਮੁਰਤੋਂ ਸਹੀ ਹੈ? हाँ बिल्कुल ठीक है। ਕੋਈ ਪਰੇਸ਼ਾਨੀ, ਕੋਈ ਤੰਗ ਕਰਦਾ ਹੋਵੇ ਮੁਸਲਮਾਨ? नहीं नहीं कोई नहीं ਕੋਈ कर। ਪਰੇਸ਼ਾਨੀ ਨਹੀਂ। ਅੱਛਾ ਅੱਛਾ, ਕੋਈ ਨਹੀਂ, ਮਤਲਬ ਸਹੀ ਬਸ में? बिल्कुल बिल्कुल ठीक है। ਅੱਛਾ ਅੱਛਾ ਅੱਛਾ। साडी बस्ती विच कोई बंदा किसी ਨੂੰ ਤੰਗ ਨਹੀਂ ਕਰਦਾ, ਨਾ ਹੀ ਕਰਨੇ ਨਾ ਉਹ ਕਰਦੇ। ਅੱਛਾ ਅੱਬਾ ਜੀ ਇਸ ਗੱਲ ਨੂੰ ਛੱਡਿਆ ਕਰੋ, ਕਿਹੜੇ ਕੰਮ ਪੈ ਗਏ ਹੋ ਤੁਸੀਂ? ਕੋਈ ਨਹੀਂ ਨਹੀਂ ਮੇਰੀ ਗੱਲ ਸੁਣੋ, ਹਾਂਜੀ। ਸਾਨੂੰ ਹਿੰਦੂ ਬਣਾ ਲਿਆ, ਮੁਸਲਮਾਨ ਨੂੰ ਮੁਸਲਮਾਨ ਬਣਾ ਲਿਆ, ਤੇ ਜੇ ਸਾਨੂੰ ਉਹਨੂੰ ਮੁਸਲਮਾਨ ਕਰਨਾ ਹੁੰਦਾ ਨਾ ਤੇ ਸਾਨੂੰ ਮੁਸਲਮਾਨ ਦੇ ਘਰ ਪੈਦਾ ਕਰਦਾ, ਸਾਨੂੰ ਹਿੰਦੂਆਂ ਦੇ ਘਰ ਪੈਦਾ ਨਾ ਕਰਦਾ। ਤੇ ਫਿਰ ਆ ਸਾਡਾ ਕਿੱਦਾਂ ਅਸੀਂ ਜਿੱਥੇ ਆਏ ਦੇ ਅਸੀਂ ਉੱਥੇ ਹੀ ਤੁਰ ਜਾਈਏ। ਇਹ ਸਾਡਾ ਕਿੱਦਾਂ ਹੈ। ਮਾਂ ਜੀ, ਸਾਡਾ ਇਸਲਾਮ ਕਹਿੰਦਾ ਵੇ, ਮੈਂ ਇਹਦੇ ਵਿੱਚ ਦੀਨ ਦੀ ਗੱਲ ਕਰਨੀ ਨਹੀਂ ਚਾਹੀਦੀ, ਚਲੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਵੀ ਅੱਲਾਹ ਪਾਕ ਜਿਹਨੂੰ ਵੀ ਪੈਦਾ ਕਰਦਾ ਨਾ ਉਹ ਇਸਲਾਮ ਤੇ ਪੈਦਾ ਹੁੰਦਾ। ਅੱਗੋਂ ਫਿਰ ਜਿਵੇਂ ਮਾਂ ਪਿਓ ਵੇਖੋ ਲੁਹਾਰ ਨੇ, ਉਦੋਂ ਆਪਣੇ ਬੱਚੇ ਨੂੰ ਲੁਹਾਰ ਹੀ ਬਣਾਉਂਦਾ, ਸਮਝਦੇ ਹੋ ਨਾ? ਹਾਂਜੀ। ਜਿਹੜਾ ਕੋਈ ਕੰਮ ਕਰਦਾ ਫਿਰ ਉਧਰ ਆ ਜਾਂਦਾ। ਹੁਣ ਜਿਹੜੇ ਧਰਮ ਦੇ ਵਿੱਚ ਪੈਦਾ, ਜਦੋਂ ਬੱਚਾ ਪੈਦਾ ਹੁੰਦਾ ਨਾ, ਬੱਚਾ ਜਾਂ ਬੱਚੀ ਜੋ ਵੀ ਅੱਲਾਹ ਪਾਕ ਜਿਹਨੂੰ ਪੈਦਾ ਕਰਦਾ, ਉਹ ਜਦੋਂ ਪੈਦਾ ਹੁੰਦਾ ਉਹ ਇਸਲਾਮ ਤੇ ਪੈਦਾ ਹੋਇਆ ਹੁੰਦਾ। ਫਿਰ ਉਹ ਜਦੋਂ ਈਸਾਈ ਨੇ, ਮਸੀਹ ਨੇ, ਉਹਦੇ ਘਰ ਆ ਉਹਨੇ ਮਸੀਹ ਰਹਿਣਾ, ਮੁਸਲਮਾਨ ਵਾਲਾ ਉਹ ਮੁਸਲਮਾਨ, ਕੋਈ ਹਿੰਦੂ ਹੋਏ ਜਿਹਦਾ ਹੋ ਰਿਹਾ, ਫਿਰ ਧਰਮ ਦੇ ਉਸ ਹਿਸਾਬ ਨਾਲ ਹੀ ਉਹਨੇ ਚੱਲਣਾ। ਅੱਲਾਹ ਤੇ ਸਾਰੀ ਬਾਬੇ ਆਦਮ ਦੀ ਹੈ ਨਾ। ਹਾਂਜੀ, ਸਾਰੇ ਹਾਂ ਇਹ ਅੱਗੋਂ ਫਿਰਕੇ ਬਣ ਗਏ ਨੇ। ਹਾਂ। ਮਾਤਾ ਜੀ, ਤੁਸੀਂ ਪੂਜਾ ਵਗੈਰਾ ਆਪਣੀ ਕਿੱਥੇ ਕਰਦੇ? ਪੂਜਾ ਵਗੈਰਾ ਪੁੱਤਰ ਘਰ ਹੀ ਲੈਨੇ ਆ, ਉਹਦਾ ਨਾਂ। ਹਾਂ, ਨਹੀਂ, ਉਹ ਘਰ ਮੂਰਤੀ ਵਗੈਰਾ ਨਹੀਂ ਨਹੀਂ ਕੋਈ ਐਸਾ ਨਹੀਂ। ਕੋਈ ਨਹੀਂ ਰੱਖੀ, ਅੱਛਾ ਅੱਛਾ। ਉਹਦਾ ਅੱਲਾ ਦਾ ਹੀ ਨਾਂ ਹੈ। ਹਾਂ, ਤੇ ਜਿਹੜੀ ਪੜ੍ਹਦੇ ਨੇ ਕੀ ਭਾਜੀ ਉਹਨੂੰ ਕਹਿੰਦੇ, ਉਹ ਗ੍ਰੰਥ ਗੀਤਾ ਗੀਤਾ ਵਗੈਰਾ ਉਹ ਵੀ ਰੱਖੀ ਕਰਕੇ ਦੀ? ਬੱਚੇ ਪੜ੍ਹਦੇ ਨੇ, ਅੱਛਾ ਠੀਕ ਹੈ, ਜਿਹਨਾਂ ਨੂੰ ਆਉਂਦੀ ਹੈ ਸਾਨੂੰ ਤੇ ਆਉਂਦੀ ਨਹੀਂ। ਅੱਛਾ ਅੱਛਾ। ਉਰਦੂ ਚ ਨਹੀਂ ਕੀ? ਉਰਦੂ ਵਿੱਚ ਵੀ ਹੈ। ਅੱਛਾ ਅੱਛਾ ਅਸੀਂ ਤੇ ਚਿੱਟੇ ਅਨਪੜ੍ਹ, ਸਿੱਧੀ ਗੱਲ ਅੱਛਾ ਸਾਨੂੰ ਤੇ ਅਲਫਬੇ ਦੀ ਕੋਕੋ ਵੀ ਨਹੀਂ ਆਉਂਦੀ। ਅੱਛਾ। ਚਲੋ ਮੈਂ ਹੁਣ ਤੁਹਾਡੇ ਨਾਲ ਸ਼ੁਰੂ ਕਰਨਾ, ਮਾਤਾ ਜੀ ਨੂੰ ਜਿੰਨਾ ਕਰ ਲੈ। ਠੀਕ ਹੈ। ਅੱਛਾ ਭਾਈ, ਤੁਹਾਡਾ ਨਾਂ ਕੀ ਦੱਸਿਆ ਤੁਸੀਂ? ਮੇਰਾ ਨਾਮ ਧਰਮਚੰਦ ਹੈ। ਧਰਮਚੰਦ। ਹਾਂਜੀ। ਅੱਛਾ ਭਾਈ ਧਰਮਚੰਦ, ਤੁਹਾਡੇ ਬੱਚੇ ਕਿੰਨੇ? ਮੇਰੇ ਬੱਚੇ 3 ਬੇਟੇ ਨੇ, 5 ਬੇਟੀਆਂ ਨੇ। ਨਾਂ ਦੱਸੋ ਹਾਂ ਉਹਨਾਂ ਦੇ। ਬੱਚੇ ਦਾ ਨਾਮ, ਵੱਡੇ ਦਾ ਨਾਮ ਰਸ਼ੀ ਕੁਮਾਰ, ਅੱਛਾ। ਇੱਕ ਰੋਹਿਤ ਕੁਮਾਰ, ਦੂਸਰੇ ਛੋਟੇ ਦਾ ਨਾਮ ਹੈ ਰਾਹੁਲ ਕੁਮਾਰ, ਵੱਡੀ ਬੱਚੀ ਦਾ ਨਾਮ ਕਿਰਨ ਕੁਮਾਰੀ, ਅੱਛਾ। ਸਨੇਹਾ ਕੁਮਾਰੀ, ਨੇਹਾ ਕੁਮਾਰੀ, ਇਰਮ ਕੁਮਾਰੀ, ਸੁਨੀਤਾ ਕੁਮਾਰੀ। ਅੱਛਾ ਅੱਛਾ। ਦੂਸਰੇ ਭਰਾਵਾਂ ਕਿੰਨੇ ਸ਼ਾਦੀ ਹੋਈ ਭਾਈ? ਸਾਰੇ ਭਰਾਵਾਂ ਦੀ ਸਾਡੇ ਸ਼ਾਦੀ ਹੋਈ ਸਾਰੇ ਹੈ। ਸ਼ਾਦੀशुदा। ਸਿਰਫ ਮੈਂ 2 ਬੱਚੀਆਂ ਦੀ ਸ਼ਾਦੀ ਕੀਤੀ ਹੈ। ਅੱਛਾ, ਬੱਚੀਆਂ ਆਪਣੀ ਵਿਆਹੀਆਂ ਨੇ? 2 ਬੱਚੀਆਂ ਵਿਆਹੀਆਂ ਨੇ ਮੈਂ। ਅੱਛਾ ਅੱਛਾ। ਠੀਕ ਹੈ। ਬਾਕੀ ਆਪਣੀ 6 ਦੇ ਤੁਸੀਂ ਦੱਸਿਆ ਭਰਾ ਸੀ, ਆਪਣੀ ਭੈਣ ਵੀ ਆ ਸੀ? ਭੈਣਾਂ ਵੀ ਆ ਸਨ ਸਾਡੀਆਂ, 4 ਭੈਣਾਂ ਨੇ। ਅੱਛਾ ਅੱਛਾ। ਉਹਨਾਂ ਦੀ ਸ਼ਾਦੀ ਹੋਈ ਸਾਰੀਆਂ ਦੀ? ਸਾਰੀਆਂ ਦੀ ਸ਼ਾਦੀ ਹੋਈ। ਅੱਛਾ। ਸਾਡੇ ਵਾਲਦ ਦੀ ਜਿਹੜੇ ਬੱਚੇ ਨਾ ਅਸੀਂ ਆ ਜਿਹੜੇ, ਸਾਡੀ ਸਾਰਿਆਂ ਦੀ ਸ਼ਾਦੀ ਹੋਈ ਹੈ। ਭੈਣਾਂ ਦੀ 6 ਭਰਾ ਸੋ 4 ਭੈਣਾਂ ਸੋ? ਆਹ, ਅੱਛਾ ਅੱਛਾ, ਸਾਰੇ ਸਹੀ ਸਹੀ। ਭਾਈ ਕੀ ਕੰਮ ਕਰਦੇ ਆਪਾਂ? ਮੈਂ ਰਕਸ਼ਾ ਚਲਾਉਂਦਾ ਜੀ। ਰਕਸ਼ਾ ਇੱਕ ਮਾੜਾ ਜਿਹਾ ਹੈ ਮੇਰੇ ਕੋਲ, ਸੁਬਾਹ ਨਿਕਲੀ ਸਵਾਰੀਆਂ ਤੇ ਟੋਲ ਕੇ ਦੂਸਰਾ? ਸਵਾਰੀਆਂ ਵਾਲਾ ਸਵਾਰ। ਅੱਛਾ, ਸਵਾਰੀਆਂ ਵਾਲਾ। ਉਹਦੇ ਤੇ ਮਾਲਕ ਜਿਹੜੇ ਨਸੀਬ ਦਾ ਹੈ, ਲੂਣ ਪਾਣੀ ਦੇਈ ਜਾਂਦਾ, ਉਹਦੇ ਵਿੱਚ ਹੀ ਗੁਜ਼ਾਰਾ ਕਰੀਦਾ। ਕੋ ਆਪਣੀ ਪਹਿਲੀ ਸ਼ੈਲੀ ਕੋਈ ਸ਼ੈ ਨਹੀਂ। ਅੱਛਾ, ਸਿਰਫ ਘਰ ਹੀ ਨੇ ਆਪਣਾ? ਘਰ ਨਹੀਂ। ਇਹ ਵੀ ਬਗਾਨੇ ਨੇ, ਵੀ ਗੌਰਮੈਂਟ ਦੇ ਨੇ, ਸਾਡਾ ਕੀ ਆ, ਅਸੀਂ ਤੇ ਮਲਬਾ ਹੀ ਆ ਸਾਡਾ, ਹੋਰ ਕੋਈ ਸ਼ੈ ਨਹੀਂ ਹੈ। ਅੱਛਾ ਅੱਛਾ। ਸ਼ਾਮਲਾਟ, ਇਹ ਵੀ ਸ਼ਾਮਲਾਟ ਚ? ਉਹ ਵੀ ਸ਼ਾਮਲਾਟ ਚ? ਉਹ ਵੀ ਸ਼ਾਮ ਬਿਲਕੁਲ। ਅੱਛਾ ਅੱਛਾ। ਰਾਤੀ ਆਪਣੇ ਕੋਲ ਤੇ ਦੂਸਰੇ ਭਰਾ ਵੀ ਜਿਹੜੇ ਕੋਈ ਕੰਮਕਾਰ ਕਰਦੇ ਨੇ ਕਿ ਵਿਹਲੇ ਨੇ? ਇਹ ਵੇਖ ਤੁਹਾਡੇ ਸਾਹਮਣੇ ਇੱਕ ਹਾਈ ਵੈਸਟ, 2-3-4 ਹਾਈ ਵੈਸਟ ਦੇ ਕਰਦੇ ਨੇ। ਇਹਨੀ ਆਪਣੀਆਂ ਕਿ ਮੁਸਲਮਾਨਾਂ ਕਿਸੇ ਹੋਰਾਂ ਦੀ? ਆਪਣੀਆਂ ਜਿਹੜੀਆਂ ਉਹ ਤੇ ਖਤਮ ਹੋ ਗਈਆਂ, ਇਹ ਸਾਡੀਆਂ ਵੀ ਆ ਸਨ। ਅੱਛਾ। ਮਾਲਕ ਦਾ ਸ਼ੁਕਰ ਹੀ। ਡੰਗਰ ਵੀ ਕੋਈ 12-13 ਖੁਰਲੀ ਤੇ ਸਨ, ਘਰ ਵੀ ਖੁਸ਼ਹਾਲੀ ਸੀ, ਮਸ਼ੀਨਾਂ ਵੀ ਆਪਣੀਆਂ ਸਨ ਸਾਡੀਆਂ। ਹੈ ਸਨ ਨਾ? ਹੈ ਸਨ। ਹਾਂ। ਜਿਹਨੇ ਸੰਤ ਮਰਾਦ ਪਹਿਲਾਂ ਹੈਗੀਆਂ, ਹੁਣ ਨਹੀਂ? ਪਹਿਲੇ ਹੈ ਸਨ। ਅੱਛਾ। ਹੁਣ ਖੁਰਲੀਆਂ ਵੇਲੀਆਂ ਹੋ ਗਈਆਂ, ਮਸ਼ੀਨਾਂ ਵੀ ਵੇਚ ਵੱਟ ਛੜੀਆਂ। ਬਸ ਇਹ ਖਲਾਰਾ ਜੋ ਹੁਣ ਪਿਆ ਦਾ, ਜਿਵੇਂ ਇਹ ਪੱਤਰ ਨਹੀਂ ਪਏ ਦੇ, ਠੀਕ ਹੈ, ਇਹ ਚੀਜ਼ ਰਹਿ ਗਈ ਹੈ। ਮਾਲਕ ਦੀ ਮਰਜ਼ੀ ਹੈ। ਤੇ ਦੂਸਰੇ ਜਿਹੜੇ 2 ਤੇ ਹੋ ਗਏ ਡਰਾਈਵਰ ਨੇ, ਚਲੋ ਮੁਸਲਮਾਨਾਂ ਚਲਾਉਂਦੇ ਹੋਣਗੇ, ਚਲੋ ਉਹਦੇ ਨਾ ਜਿਹੜੇ ਹਾਰਵੇਸਟ ਮੁਸਲਮਾਨਾਂ ਚਲਾਉਂਦੇ ਹੋਣ, ਆਉਣਾ ਹੀ ਚਲਾਉਂਦੇ ਬਿਲਕੁਲ। ਤੇ ਦੂਸਰੇ ਜਿਹੜੇ ਹੋਰ ਦੂਸਰੇ ਭਰਾ, ਉਹ ਵੀ ਕੋਈ ਗੁਜ਼ਾਰਾ ਉਹਨਾਂ ਦਾ ਹੋ ਰਿਹਾ? ਉਹ ਵੀ ਹਾਈ ਵੈਸਟ ਚਲਾਉਂਦੇ ਨੇ। ਅੱਛਾ ਅੱਛਾ। ਸਾਲ ਪਿਛਲੀ ਚਲਾਣੀ ਹੈ। ਆਪਣੀਆਂ ਸਨ, ਸਾਰੇ ਡਰਾਈਵਰ ਬਣ ਗਏ। ਆਪਣੀਆਂ ਸਨ ਨਾ, ਹਾਂ ਹਾਂ। ਸਾਰੇ ਡਰਾਈਵਰ ਬਣ ਗਏ। ਅੱਛਾ।
ਹੁਣ ਆਪਣੀਆਂ ਨਹੀਂ ਰਹੀਆਂ ਤੇ ਕਿਸੇ ਨਾਲ ਤੇ ਜਾਣਾ ਹੀ ਜਾਣਾ। ਕਿਉਂਕਿ ਆ ਬੰਦਾ ਵੀ ਆ ਗਿਆ ਕਿਸੇ ਨੂੰ ਹੋਰ ਵੀ ਆ ਗਿਆ। ਠੀਕ ਹੈ ਭਾਜੀ ਦੂਸਰੇ ਜਿਹੜੇ ਤੁਹਾਡੇ ਭਰਾ ਨੇ ਉਹਨਾਂ ਦੇ ਵੀ ਬੱਚੇ ਹੋਣੇ ਨੇ ਸਾਰੇ ਟੋਟਲੀ ਖਾਨਦਾਨ ਤੁਸੀਂ ਕਿੰਨੇ ਕੁ ਫਰਾਦ ਹੋ ਤਕਰੀਬਨ? ਦੂਸਰੇ ਭਰਾਵਾਂ ਦੇ ਵੀ ਹੋਣੇ ਨੇ ਕੋਈ ਦੂਸਰੇ ਭਰਾ ਹਾਂ ਇਹਨੇ ਉਹ 30-35 ਬਣ ਹੀ ਜਾਂਦੇ। ਹਾਂ ਮਤਲਬ ਸਹੀ ਪੂਰਾ ਖਾਨਦਾਨ ਹੈ। ਬਿਲਕੁਲ ਬਿਲਕੁਲ। ਅੱਛਾ ਅੱਛਾ ਤੇ ਬੱਚੇ ਮੈਨੂੰ ਦੱਸੋ ਕਿ ਪੜ੍ਹਨੇ ਪਾਏ ਸਕੂਲੇ ਕਿ ਨਹੀਂ? ਪ੍ਰਾਈਵੇਟ ਸਕੂਲ ਹੈ ਜਾਂਦੇ ਨੇ ਬੱਚੇ ਪੜ੍ਹਨ? ਹਾਂਜੀ। ਅੱਛਾ ਅੱਛਾ ਜ਼ਿਆਦਾ ਵੱਡਾ ਬੱਚਾ ਕਿੰਨੀ ਪੜਾਇਆ ਤੂੰ? ਤਾਲੀਮ ਕਿੰਨੀ ਕੁ ਦਵਾਈ ਦੀ ਬੱਚੇ? 9ਵੀਂ ਨੂੰ ਛੱਡ ਛੱਡਿਆ। 9ਵੀਂ ਚ ਇਸ ਵਾਸਤੇ ਛੱਡਿਆ ਵੀ ਬੱਚੀਆਂ ਨੂੰ ਦੱਸਦਾ ਕਰਾਈਆਂ ਨੇ। ਅੱਛਾ ਇਕੱਲੇ ਬੰਦੇ ਦਾ ਵਸ ਨਹੀਂ ਚੱਲਦਾ। ਕਾਰੋਬਾਰ ਪੁੱਤ ਸਿੱਖ ਲੈ ਕੋਈ ਚਲੋ ਨਾਲ ਆਸਰਾ ਬਣ ਜੇ। ਕਿਸੇ ਅੱਗੇ ਹੱਥ ਫਲਾਣਾ ਨਾ ਫੇਰ ਸਾਨੂੰ। ਅੱਛਾ ਅੱਛਾ ਇਹ ਲੋਕੀ ਤਾਂ ਮੰਗਦੇ ਨੇ ਨਾ, ਮੰਗ ਕੇ ਗੁਜ਼ਾਰਾ ਆਪਣਾ ਕਰ ਲੈਂਦੇ ਨੇ। ਸਾਡੇ ਮਜ਼ਹਬ ਦੇ ਵਿੱਚ ਜਿਹੜਾ ਤਲੀ ਕਰਨੀ ਹੈ ਨਾ ਇਹ ਨਹੀਂ ਸਹੀ। ਅਸੀਂ ਇਹਨੇ ਤਲੀ ਨਹੀਂ ਕਰਨੀ, ਮਾਲਕ ਉਹ ਮੰਗਣਾ ਥੋੜੀ ਦਵੇ ਬਹੁਤੀ ਦਵੇ। ਖੁਦ ਕਮਾਓ ਮਿਹਨਤ ਕਰੋ। ਮਿਹਨਤ ਕਰੋ ਬਸ। ਸਾਡਾ ਇਹ ਅਮਾਨ ਵੀ ਹੈ ਤੇ ਮਾਲਕ ਉੱਤੇ ਬੈਠਾ ਦਾ ਉਹਨੇ ਭੇਜਿਆ ਤੇ ਉਹਨੇ ਰਿਜ਼ਕ ਦੇਣੇ ਦੇਣਾ। ਅੱਛਾ ਭਾਜੀ ਤੁਹਾਡਾ ਪਿੰਡ ਦੇ ਵਿੱਚ ਇਕੱਲਿਆਂ ਦਾ ਘਰ ਹੈ? ਕੱਲਿਆਂ ਦਾ। ਸਾਰਾ ਟੋਟਲ ਪਿੰਡ ਕੀ ਮੈਨੂੰ ਨਾਲ ਜਿਹੜੇ ਸਾਰੇ ਪਿੰਡ ਜਿਹੜੇ ਮੁਸਲਮਾਨਾਂ ਦੇ? ਹਾਂਜੀ ਤੁਸੀਂ ਇਕੱਲੇ ਘਰ ਇੱਥੇ ਕੱਲਾ ਵਸਦੇ ਘਰ ਪਏ ਹੋ? ਬਿਲਕੁਲ। ਪਿੰਡ ਦੇ ਨਾਲ ਕਿਵੇਂ ਦਾ ਰੁਝਾਨ ਹੈ ਵਰਤਨ ਯਾਨੀ? ਜਿਵੇਂ ਤੁਹਾਡੇ ਨਾਲ ਜੀ ਅੱਛਾ ਨਹੀਂ ਹੈ। ਇਕੱਠੇ ਖਾਈਦਾ ਇਕੱਠੇ ਬਵੀਦਾ। ਉਹ ਨਫ਼ਰਤ ਨਹੀਂ ਕਿਸੇ ਨਾਲ? ਨਫ਼ਰਤ ਜਿਹੜਾ ਕਰੇ ਅਸੀਂ ਉਹਦੇ ਤੋਂ ਵੱਧ ਕਰਨੇ ਆ। ਅੱਛਾ ਅੱਛਾ ਜਿਹੜਾ ਸਾਡੇ ਕੋਲ ਨਫ਼ਰਤ ਕਰਦਾ ਨਾ ਅਸੀਂ ਉਹਦੇ ਲਾਗੇ ਨਹੀਂ ਲੱਗਦੇ। ਉਹ ਵਾਜਾਂ ਵੀ ਮਾਰਦਾ ਰਹੇ, ਸੋਨੇ ਦੀ ਬੁਰਕੀ ਵੀ ਦਵੇ ਤੇ ਅਸੀਂ ਆਨੇ ਨਹੀਂ ਬਾਈ ਤੂੰ ਦੂਰ ਰਹਿ ਸਾਡੇ ਕੋਲ। ਜਿਹੜਾ ਸਾਡੇ ਨਾਲ ਪਿਆਰ ਕਰਦਾ ਅਸੀਂ ਜਿਵੇਂ ਮੁਸਲਮਾਨਾਂ ਦੇ ਤੇ ਸ਼ਾਦੀਆਂ ਹੁੰਦੀਆਂ ਕਈਆਂ ਨਾਲ ਯਾਰ ਬੇਲੀ ਹੁੰਦੇ ਨਾ ਵੇਖੋ ਕੋਈ ਕਰਦਾ ਹੋਵੇ ਜਾਈਦਾ ਜੀ ਤੇ ਬੁਲਾ ਲੈਂਦੇ। ਹਾਂ ਬੱਚੀਆਂ ਦੀ ਸ਼ਾਦੀ ਕਿਤੇ ਵਿੱਚ ਕੋਈ ਮਹਿਮਾਨ ਆਏ ਸਨ ਬੁਲਾਏ ਸਨ? ਇਹ ਜੋਈਆਂ ਵਾਲੇ ਜਦੋਂ ਵਿਆਹ ਗਏ ਨਾ ਜਿਹੜੀ ਬੱਚੇ ਦਾ ਰੌਲਾ ਬਣਿਆ। ਅੱਛਾ ਅੱਛਾ ਅਸੀਂ ਤੁਹਾਡੀ ਭਰਜਾਈ ਜਿਹੜੀ ਆਈ ਸੀ ਉਹਦੀ ਗੱਲ ਕਰਦੇ ਤੁਸੀਂ? ਅਸੀਂ 300 ਬੰਦਾ ਆਪਣੀ ਪਿੰਡ ਦੀ ਬਲਾਦਰੀ ਲੈ ਕੇ ਗਏ ਸਾਂ ਮੁਸਲਮਾਨ ਆਪਣਾ। ਅੱਛਾ ਤੇ ਉਹਨਾਂ ਨੂੰ ਵੀ ਪਤਾ। 300 ਬੰਦਾ ਅਸੀਂ ਲੈ ਕੇ ਗਏ ਆ। 72 ਸੀਟੀ ਬੱਸ ਸੀ, ਹੋਰ ਵੀ ਗੱਡੀਆਂ ਆ ਸਨ। ਉਹਨਾਂ ਨੂੰ ਵੀ ਪਤਾ ਚੱਲ ਗਿਆ ਵਾਕਈ ਵੀ ਬੰਦੇ ਹੈ ਨਾ। ਵਕਤ ਬਦਲਦੇ ਜਾਂਦੇ। ਠੀਕ ਹੈ। ਮਕਾਨ ਇੱਕ ਸੋਹਣਾ ਬਣਿਆ ਦਾ ਉਹਨੂੰ ਢਾਹ ਕੇ ਉਸ ਤੋਂ ਵੀ ਖੂਬਸੂਰਤ ਫੇਰ ਬਣ ਜਾਂਦਾ। ਤੇ ਜੇ ਗੁੰਜਾਇਸ਼ ਹੀ ਨਾ ਹੋਏ ਅੱਗੋਂ ਬਣਾਉਣ ਦੀ ਤੇ ਉਹ ਖੂਬਸੂਰਤੀ ਕਿੱਥੇ ਗਈ? ਬਾਕੀ ਇਹਨਾਂ ਨੂੰ ਪਤਾ ਸੀ ਹਰ ਗੱਲ ਦਾ। ਸਾਨੂੰ ਨਾ ਪਰੇਸ਼ਾਨ ਕੀਤਾ ਤੇ ਕੀਤਾ ਇਹਨਾਂ ਧੱਕੇ ਨਾਲ। ਸਾਨੂੰ ਕੋਈ ਪਤਾ ਨਹੀਂ ਸੀ ਇਹਨਾਂ ਕੀ ਕਰ ਲੈਣਾ ਸੀ ਕੀ ਨਹੀਂ। ਅਸੀਂ ਥੋੜੇ ਕੁ ਸਾਨੂੰ ਪਰੇਸ਼ਾਨੀ ਦੱਸੋ ਕਿ ਕੀ ਤੁਸੀਂ ਅੱਗੇ ਜਿਹੜੇ ਸੁਣਾ ਰਹੇ ਹੋ ਸਾਨੂੰ ਗੱਲ ਕਿ ਜਿੱਥੋਂ ਵਿਆਹ ਕੇ ਲਿਆਂਦੀ ਤੇ ਉਹ ਤੁਹਾਡੇ ਭਰਾ ਨੇ ਛੋਟੇ ਨੇ ਤਲਾਕ ਨਹੀਂ ਦਿੱਤੀ? ਨਹੀਂ ਦਿੱਤੀ। ਅੱਛਾ ਤੇ ਉਹ ਤਾਂ ਕਹਿਣਾ ਹੋਰ ਕਿਤੇ ਕਰਨ ਦੇ ਇਹਨੂੰ? ਤਲਾਕ ਉਹਦੀ ਅਸੀਂ ਕੋਈ ਨਹੀਂ ਦਿੱਤੀ। ਇਹਨਾਂ ਦੀ ਆਪੇ ਵਿੱਚੋਂ ਦੀ ਉੱਥੇ ਗੱਲ ਹੋਈ ਹੈ, ਉਹਨੇ ਰਕਸ਼ਾ ਲਿਆ। ਅੱਬਾ ਜੀ ਗੱਲ ਸੁਣੋ, ਤੁਸੀਂ ਨਾ ਕਰਿਆ ਕਰੋ ਕਿ ਜਾਂ ਤੁਸੀਂ ਕਰਨੀ ਹੈ। ਉੱਥੇ ਇਹਨਾਂ ਦੀ ਜਿਹੜੀ ਗੱਲ ਹੋਈ ਆ ਇਹਨੂੰ ਕਿਹਾ ਜੀ ਤੂੰ ਨਨਕਾਣਾ ਸਾਹਿਬ ਤੁਰ ਜਾ। ਇਹਨੇ ਚੰਗਾ ਬੋਲਿਆ ਮੰਦਾ ਬੋਲਿਆ ਜੋ ਵੀ ਇਹਨਾਂ ਦੀ ਹੋਈ ਹੈ ਨਾ ਇਹਨਾਂ ਦੀ ਆਪੇ ਵਿੱਚੋਂ ਦੀ ਹੋਈ ਆ। ਠੀਕ ਹੈ। ਇਹਨੇ ਆਖਿਆ ਨਨਕਾਣਾ ਸਾਹਿਬ ਮੈਂ ਨਹੀਂ ਜਾਣਾ। ਮੈਂ ਕਿਹੜਾ ਘਰੋਂ ਕੱਢਿਆ ਤਾਂ ਮੈਂ ਆਪਣੇ ਘਰ ਤੁਰ ਜਾਣਾ। ਉਹ ਲੱਗਿਆ ਆਖਣ ਜੀ ਰਕਸ਼ਾ ਵੀ ਰੱਖ ਲਓ ਇਹਦਾ। ਠੀਕ ਹੈ। ਰਕਸ਼ਾ ਵੀ ਇਹਦਾ ਰੱਖ ਲਿਆ। ਜਿਹੜਾ ਮਦਨ ਹੈ ਨਾ ਉਹਨੂੰ ਸੱਦਿਆ। ਉਹਨੇ ਆਖਿਆ ਵੀ ਮਜ਼ਦੂਰੀ ਕਰਨੀ ਉਹਨੂੰ ਰਕਸ਼ਾ ਦੇ ਦੋ। ਜਦੋਂ ਉਹਨੇ ਬੱਚੇ ਖੜਨੇ ਨੇ ਬੱਚੇ ਆਪਣੇ ਪਾਲੇਗਾ। ਉਹ ਬੰਦਾ ਸੁਲਝਿਆ ਦਾ ਹੈ। ਮਦਨ ਨੇ ਕਿੱਥੇ ਆਖਿਆ? ਕਸਤੂਰੀ ਨੇ ਆਖਿਆ। ਕਸਤੂਰੀ ਨੇ ਚਲੋ ਕੋਈ ਹੈ ਤੇ ਸਹੀ ਹੈ ਨਾ। ਅੱਛਾ ਇਹਨੇ ਬੱਚੇ ਉੱਤੇ ਰੱਖੇ ਨੇ ਚਾਰੇ ਹੀ। ਉਹ ਆਖਣ ਲੱਗੇ ਬੱਚਿਆਂ ਨੂੰ ਵੀ ਤੁਸੀਂ ਰਹਿਣਾ। ਬੱਚੇ ਦਾ ਆਖਿਆ ਲੱਗੇ ਆਖਣ ਅਸੀਂ ਪਾਪੇ ਨਾਲ ਹੀ ਜਾਣਾ। ਚਾਰੇ ਆ ਗਏ। ਇੱਥੇ ਆ ਗਏ ਨੇ ਸਾਨੂੰ ਕੋਈ ਪਤਾ ਨਹੀਂ ਨਾ ਉਧਰੋਂ ਕੋਈ ਟੈਲੀਫੋਨ ਆਇਆ ਨਾ ਇਧਰੋਂ ਗਿਆ। ਚੁੱਪ ਚਪੀਤੇ ਆਪਣੇ ਆਪੇ ਮਹੀਨਾ ਹੋਰ ਕੱਢੇ ਕਿਤੇ ਆ ਜਾਏਗੀ। ਉਹ ਅਸੀਂ ਐਸ ਡੀਕ ਵਿੱਚ 3 ਮਹੀਨੇ ਗੁਜ਼ਰ ਗਏ 3.5 ਗੁਜ਼ਰ ਗਏ। ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਉਹਦੇ ਇਹ ਕੰਮ ਕਰ ਲਿਆ ਹੋਣਾ। ਸਾਨੂੰ ਫਿਰ ਪਰੇਸ਼ਾਨੀ ਬਣ ਗਈ। ਅਸੀਂ ਦੌੜੇ ਭੱਜੇ ਆ।
ਕਦੇ ਕਿਸੇ ਰਿਸ਼ਤੇਦਾਰ ਨੂੰ ਪੁੱਛ, ਕਦੇ ਕਿਸੇ ਇਧਰੋਂ ਵੀ ਸਲਾਹ ਆਉਣ ਡਿਆ, ਉਧਰੋਂ ਵੀ ਆਉਣ ਡਿਆ, ਇਧਰੋਂ ਵੀ ਆਉਣ ਡਿਆ। ਅਸੀਂ ਇੱਥੋਂ ਸਲਾਹ ਕੀਤੀ ਵੀ ਸ਼ੇਖੂਪੁਰ ਚੱਲੀਏ। ਸ਼ੇਖੂਪੁਰ ਗਏ ਆ, ਜਾ ਕੇ ਪੁੱਛਿਆ, ਦੱਸਿਆ ਉਹਨਾਂ ਦਾ ਤਰੀਕੇਕਾਰ ਹੀ ਰਿਸ਼ਤੇਦਾਰ ਵਾਲਾ ਕੋਈ ਨਹੀਂ। ਉਹ ਤੇ ਇਸ ਤਰ੍ਹਾਂ ਜਿਵੇਂ ਅਸੀਂ ਗੈਰ ਗਏ ਦੇ ਆ। ਅਸੀਂ ਆਖਿਆ, ਨਿਆਣੇ ਨੂੰ ਆਖਿਆ, ਵੇਖੋ ਤੁਹਾਡੀ ਮਾਂ ਕਿਤੇ ਇੱਥੇ ਹੋਏਗੀ ਨਾ ਤੇ ਉਹਨੂੰ ਮਿਲ ਲਵੋ ਤੁਸੀਂ। ਇਹ ਮਜੀਦਾ ਇਹ ਜੀ ਆਈ ਦੀ ਸਾਡੀ ਸਹੇਲੀ ਆ ਵੀ ਮੁਸਲਮਾਨ ਜੀ। अस्सलाम वालेकुम मां जी। अच्छा ये मां जी ਤੁਹਾਡੀ ਸਹੇਲੀ ਹੈ? ਹਾਂ ਅੱਛਾ ਜੀ। ਸਹੇਲੀਆਂ ਨਾਲ ਚਾਹੀਆਂ ਨਾ ਇਹ ਨਹੀਂ ਨਾ ਦੀ ਤੁਹਾਡਾ ਨਾਂ ਕੀ ਮਾਂ ਜੀ? ਨਾਂ ਕੀ ਤੁਹਾਡਾ? ਮਜੀਦਾਂ ਅੱਛਾ ਅੱਛਾ। ਇਹ ਤੁਹਾਡੀ ਸਹੇਲੀ ਦਾ ਨਾਂ ਕੀ ਹੈ? ਸਮਿਤਰੀ। ਸਮਿਤਰੀ ਨਾਂ ਆਂਦਾ ਤੁਹਾਨੂੰ ਹੈ? ਆਹੋ ਮਾਂ ਜੀ ਬਾਜੋ ਦੋ ਮਿੰਟ ਨਾਲ ਆਏ ਮੈਨੂੰ ਉਹ ਦੇਖਣਾ ਪਿਆ। ਡਿਗਰੀ ਪਰ ਆਇਆ। ਹਾਂ ਤੇ ਮਾਂ ਜੀ ਤੁਸੀਂ ਮੁਸਲਮਾਨ ਇਹ ਹਿੰਦੂ ਨੇ, ਤੁਸੀਂ ਨਫ਼ਰਤ ਨਹੀਂ ਕਰਦੇ ਇਹਨਾਂ ਨਾਲ? ਮੈਂ ਨਹੀਂ ਕਰਦੀ, ਸਾਰੀ ਦੁਨੀਆ ਕਰੇ, ਮੈਂ ਨਹੀਂ ਕਰਦੀ। ਸਹੇਲੀਆਂ ਹਰ ਪੱਕੀਆਂ ਹੈ। ਆਹੋ ਜਿਉਂ ਪੁੱਤਰਾ ਆਰੀ ਬੋਏ ਨੇ ਮੇਰੇ ਹੱਥਾਂ 'ਚ ਆਏ ਨੇ, ਪੁੱਤਰ ਵੀ ਵਿਆਹੇ ਨੇ, ਸਾਰੇ ਕੰਮ ਕੀਤੇ ਨੇ, ਮੈਂ ਨਹੀਂ ਨਫ਼ਰਤ ਕੀਤੀ ਇਹਨਾਂ ਕੋ। ਵਿਆਹ ਵੀ ਤੇ ਆਂਦੇ ਇੱਕ ਦੂਸਰੇ ਦੇ? ਆਹੋ ਖਾਣੇ ਵੀ ਆ, ਅੱਛਾ। ਆਉਂਦੇ ਵੀ ਆ, ਜਾਂਦੇ ਵੀ ਆ। ਜਦੋਂ ਸਾਡੀ ਈਦ ਆਂਦੀ ਸਾਡੀ ਮੁਸਲਮਾਨਾਂ ਦੀ, ਤੁਹਾਡੀ ਸਾਡੀ, ਆਹੋ ਤੇ ਫਿਰ ਇਹਨਾਂ ਘਰ ਘਲਾਉਂਦੇ ਚੀਜ਼ ਜਿਵੇਂ ਅਸੀਂ ਸੇਵੀਆਂ ਪਕਾਉਂਦੇ ਬੜਾ ਕੁਝ? ਹੁਣ ਅਗਲਾ ਪਾਉਂਗਾ ਨੀ ਜਿਹੜਾ ਹਾਂ ਉਹ ਉਹਨਾਂ ਛੱਡ ਛੜਿਆ ਦਾ। ਅਸੀਂ ਪਹਿਲੇ ਪਕਾਉਂਦੇ ਹਾਂ ਤੇ ਪਹਿਲੇ ਦੇ ਕੇ ਜਾਂਦੇ ਆ ਪਲੋ ਖਾਓ। ਹਾਂਜੀ ਸਾਡੀ ਦਾਦੀਆਂ ਹੁਣ ਮਾਵਾਂ ਜੀ ਵਕਤ ਹੁਣ ਵਕਤ ਨਹੀਂ ਪੁੱਤਰਾ, ਹੁਣ ਆਪਣੇ ਹੱਥ ਬਸ ਹੀ ਨਹੀਂ ਆਂਦਾ। ਹੁਣ ਆਂਦੇ ਨੇ ਕੋਈ ਚੀਜ਼ ਪਾ ਕੇ ਨਾ ਦੇਣ। ਹਾਂ ਹੁਣ ਅਗਲਾ ਜਿਹੜਾ ਨਾ ਪਹੁੰਚ ਹਾਂ। ਕੋਈ ਫਸਲ ਹੁੰਦਾ ਸੀ, ਕੋਈ ਚੀਜ਼ ਹੁੰਦੀ ਸੀ ਤੇ ਪੁੱਤਰਾ ਇਹਨੇ ਮੂੰਹ ਚ ਕੀ ਕਰ ਨਹੀਂ ਨਹੀਂ ਇਹਦੇ ਵਿੱਚ ਬਾਜ਼ ਆਣੀ ਕੋਈ ਨਹੀਂ। ਅੱਲਾ ਤੇ ਇਹਨਾਂ ਨੂੰ ਪਹਿਲੇ ਦੇਣੀ, ਆਖਣਾ ਹੱਕ ਮਸਾਏ ਨੇ ਇਹ ਪਹਿਲੇ, ਬਿਲਕੁਲ ਤੇ ਫਿਰ ਅੱਲਾ ਬਰਕਤ ਵੀ ਪਾਉਂਦਾ ਹੈ। ਵਾਹ ਜੀ ਅੱਲਾ ਵਾਹ। ਬੜੇ ਕੰਮ ਕਰਦਾ ਹੈ। ਹੁਣ ਪੜਪੂੰਜੇ ਲੋਕ ਚੱਲ ਪਾਇਆ ਫੂਕ ਫੱਕਾ ਦਾ ਦਰਗਾਹ ਤੱਕਾ ਮੈਨੂੰ ਆਉਂਦੀਆਂ ਨਾ ਸੱਚੀਆਂ ਗੱਲਾਂ ਪੁੱਤ, ਮੈਂ ਨਹੀਂ ਇਕੜੇ ਨਹੀਂ ਨਹੀਂ ਮਾਂ ਜੀ ਤੁਹਾਡੀ ਹਾਂਜੀ ਹਾਂਜੀ ਬਿਲਕੁਲ। ਨਾ ਕਦੇ ਇਕੜੇ ਬਤੌਲੇ ਛੱਡੇ ਨਹੀਂ ਆ ਕੀਤੇ ਨੇ। ਹਾਂ ਹਾਂ ਅੱਲਾ ਸੋਹਣਾ ਕਰਮ ਕਰੇ ਤੇ ਜੂੰਦੇ ਰਹਿਣ ਪੁੱਤਰਾ। ਆਪਣੇ ਪੁੱਤਰਾਂ ਨਾਲ ਮੈਨੂੰ ਇਹਨਾਂ ਤੋਂ ਬਹੁਤਾ ਮਾਇਆ, ਇਹਨਾਂ ਨਾਲ ਮੇਰੀ ਬੜੀ ਗੱਲ ਹੈ। ਕੋਈ ਗੱਲ ਕਰਦੀ ਹੋਏ ਕਿਸੇ ਗੱਲ ਦੀ ਅਮਰ ਨਿਆਣਾ ਨਾ ਕਰ ਜਣੀਆਂ, ਮੇਰੇ ਨਾ ਕਰ ਛੜੀਆਂ। ਕੋਈ ਦੁਨੀਆ ਤੇ ਨਹੀਂ ਮੇਰਾ ਪੁੱਤਰਾ ਇਹ ਹੋਈ ਪੈਣਾ। ਫਿਰ ਅੱਛੇ ਨੇ ਤੇ ਤਾਂ ਹੀ ਤੁਸੀਂ ਇਹਨਾਂ ਨਾਲ ਕਰਦੇ ਹੋ ਨਾ। ਆਹੋ ਰਹਿਣਾ ਕਲੀ ਮੈਂ ਤਾਂ ਗੋਲੀ ਚਲਾਈਆਂ ਕਰਨੀਆਂ ਸੀ ਖਰੇ ਆ ਪਸੰਦ। ਇਹਨਾਂ ਦਾ ਮਾਤਾ ਜੀ ਜੋ ਤੁਹਾਡੀ ਹੋਲੀ ਦੀਵਾਲੀ ਆ ਦਿਨ ਦਿਹਾੜ ਜਿਹੜੇ ਆਉਂਦੇ ਨੇ ਉਹ ਮਨਾਉਂਦੇ ਫਿਰ ਤੁਸੀਂ ਜਿਵੇਂ ਅਸੀਂ ਮੁਸਲਮਾਨ? ਪੁੱਤਰ ਹੁਣ ਕੋਈ ਚਾਰ ਕਾਰ ਹੋਣ ਤੇ ਵੀ ਇੱਥੇ ਬਣਾਈਏ। ਹਾਂ ਇਹ ਤੇ ਗੱਲ ਮੈਂ ਖੁਦ ਕਹਿਣਾ ਹੁੰਦਾ ਨਾ। ਤੇ ਕੱਲਿਆਂ ਨੂੰ ਸਾਨੂੰ ਕੀ ਪਤਾ ਘਰ ਖੁਸ਼ੀ ਨਹੀਂ ਕਰਦੇ, ਆਪਣੇ ਘਰ ਦੀ ਕਰ ਲਿਆ ਘਰ ਹੋਈ ਕੋਈ ਮਿੱਠੀ ਚੀਜ਼ ਪਕਾ ਲਈ, ਕੋਈ ਆਪਣੇ ਵਿੱਚ ਦੀ ਰੰਗ ਜਿਵੇਂ ਸੁੱਟਦੇ ਉਹ ਕੋਈ ਨਹੀਂ ਰੰਗ। ਉਹ ਕੋਈ ਵੀ ਨਹੀਂ। ਹਾਂ ਨੰਗੇ ਵੀ ਹਜੇ ਦੋ ਈਦ ਆਈ ਆ, ਕੱਪੜੇ ਇਹਨਾਂ ਵੀ ਸਵਾਏ ਨਾ ਵੀ ਸਵਾਏ, ਬੱਚੇ ਵੀ ਪਾਉਂਦੇ ਨਾ ਵੀ ਪਾਲੇ। ਇਦਾਂ ਚ ਈਦ ਹੁੰਦੀ ਹੈ ਤੇ ਬੱਚਿਆਂ ਨੂੰ ਨਹਾ ਧੋ ਕੇ ਉਹਨਾਂ ਨੇ ਵੀ ਸੋਹਣੇ ਸਾਫ ਲੀੜੇ ਪਾਣੇ, ਆ ਵੀ ਪਾਣੇ, ਖੁਸ਼ੀ ਆ। ਅੱਛਾ ਚਲੋ ਮਾਤਾ ਜੀ ਇੱਕ ਤੇ ਆ ਤੁਹਾਡੀ ਮੁਸਲਮਾਨ ਸਹੇਲੀ, ਹੋਰ ਸਹੇਲੀ ਦਾ ਨਾਮ ਦੱਸਿਆ। ਲੋਕੀ ਬੜੀਆਂ ਵੀ ਚੀਜ਼ਾਂ ਮਿਲਦੇ ਨੇ ਨਾ, ਆਉਂਦੇ ਨੇ ਪੁਰਾਣੀ ਗੱਲਾਂ ਤੁਹਾਡੀ ਸੁਣਦੇ ਵਡੇਰਿਆਂ ਦੀਆਂ। ਨਜ਼ੀਰਾ ਇੱਕ ਕਿਹੜੀ? ਨਜ਼ੀਰਾ ਇਹਦੀ ਜਗਰਾੜੀਆਂ ਮੁਸ਼ਕਲੀ ਬਾਲੀ ਆ। ਉਹਨੂੰ ਰਹਿਣ ਦੋ ਉੱਥੇ। ਨਹੀਂ ਨਹੀਂ ਚਲੋ ਇਹ ਨਾਂ ਦੱਸ ਦਿਓ। ਹੋਰ ਕਿਹੜੀ ਤੁਹਾਡੀ? ਨਜ਼ੀਰਾ ਨਜ਼ੀਰਾ ਇੱਕ ਆ ਗਈ ਕੋ ਹੈ ਹਾਂ, ਇੱਕ ਸ਼ੀਮਾ ਉਹ ਵੀ ਅਜੇ ਹੁਣੇ ਗਈ ਆ। ਬੜੀਆਂ ਸੇਲੀਆਂ ਗੋਏ ਥੱਪਦੇ ਹੁੰਦੇ ਹਾਂ, ਤੁਸੀਂ ਵੀ ਥੱਪਦੇ ਕਿ ਨਹੀਂ? ਬਥੇਰੀਆਂ ਥੱਪੀਆਂ ਨੂੰ ਨਹੀਂ ਨੌਵਾਂ ਥੱਪਦੀਆਂ ਕੋਈ ਨਾ ਨੂੰਹਾਂ ਨਹੀਂ ਥੱਪਦੀਆਂ। ਹੁਣ ਜਾਂਦਾ ਰਾਜ ਨੂੰਹਾਂ ਨੂੰ ਭਰਿਆ ਦਾ ਹੋਰ ਕੀ ਨਾ ਸਵਾਦ ਆਉਂਦਾ ਖਾਣ ਦਾ ਤੇ ਨਾ ਕੋਈ ਨਹੀਂ ਸਵਾਦੀ ਉਹਦੇ ਤੋਂ ਪੁੱਤਰਾ। ਲੋ ਰੋਟੀ ਸੋਹਣੀ ਚੁਲਤ ਪਿੱਛੋਂ ਸੋਹਣੀ ਚੱਲ। ਸੇਕ ਚੋਪੜ ਸੋਹਣੀ ਰੱਜ ਕੇ ਖਾਣੀ। ਉਹ ਘੀਰੇ ਬਣਾਣੇ ਸਾਡੀ ਮਾਵਾਂ ਦਾਦੀਆਂ ਨੇ, ਉਹਦੇ ਵਿੱਚ ਥਾਪੀਆਂ ਜਮਾ ਹੁਣ ਕਰ ਇੱਥੇ ਵੀ ਇਹੋ ਹਿਸਾਬ ਹੈ। ਅੱਛਾ ਮੈਂ ਛੋੜਿਆ ਹੁਣ ਮੈਂ ਸਾਰਾ ਮੈਂਦਾ ਹੁਣ ਤੇ ਘਰ ਗੈਸ ਆਈ ਫਿਰ ਇਹ ਜੋ ਨੇ ਮੈਨੂੰ ਤਰਾਇਆ ਹੀ ਆਂਦੀ ਆ। ਮੈਂ ਹਾਂ ਰਮਣਾ ਕਿੱਥਾ ਗੋਪਾਲਪੁਰੋਂ ਆਇਆ ਮੈਂ ਜਦ ਦਫਾ ਹੋਇਆ। ਅਗਲੀਆਂ ਜਿਹੜੀਆਂ ਪੁਰਾਣੀਆਂ ਗੱਲ ਸੁਲਝੀ ਕਰੋ, ਸੁਲਝੀ। ਇਹ ਦੂਰ ਗੱਲਾਂ ਜਾਣੀਆਂ ਨਹੀਂ ਕੋਈ ਸੁਲਝੀ ਗੱਲ ਜਿਹੜੀ ਹਿਰਸ ਪੁੱਤਰ ਸਾਡੇ ਵਿੱਚ ਹਿਰਸ ਹੈ। ਮੈਂ ਕਰੂੰ ਉੱਠ ਕੇ ਤੇ ਦੋ ਇਹਦੇ ਕੋ ਆ ਗਈਆਂ ਦੌੜਦੀ ਫੇਰ ਤੇ ਇਹ ਨਹੀਂ ਅਗਲਾ ਪਹੁੰਚ ਨਹੀਂ ਪੁੱਤਰ ਮਾਂ ਜੀ ਕਰਦਾ। ਇਹਨਾਂ ਨੂੰ ਇਹਨਾਂ ਦਾ ਕੱਲਾ ਘਰ ਹੈ ਹਾਂ ਇੱਥੇ ਹਿੰਦੂਆਂ ਦਾ, ਬਾਕੀ ਸਾਰੇ ਮੁਸਲਮਾਨ ਪੂਰਾ ਪਿੰਡ ਵੀ ਆਲੇ ਦੁਆਲੇ ਪਿੰਡ ਵੀ ਇਹਨਾਂ ਨੂੰ ਪਤੰਗ ਕਰਦਾ ਕਿ ਨਹੀਂ ਕਰਦਾ? ਨਹੀਂ ਮੈਂ ਸ਼ਾਇਦ ਇਹ ਡਰਦੇ ਨਾ ਦੱਸ ਦਿਓ, ਤੁਸੀਂ ਦੱਸ ਦਿਓ। ਮੈਨੂੰ ਮਸਲਾ ਨਹੀਂ ਸਾਨੂੰ ਨਾ ਆਪਣੇ ਅਸੀਂ ਨਾ ਬੜੀ ਦੂਰੋਂ ਆਏ ਆ, ਸ਼ਿਵਪੁਰੇ ਆਏ, ਸ਼ਿਵਪੁਰੇ ਸੁਣਿਆ ਸ਼ਿਵਪੁਰਾ? ਸਾਨੂੰ ਕੋ ਪਤਾ ਲੱਗੇਗਾ ਇੱਥੇ ਪਿੰਡ ਉਹਨਾਂ ਨੂੰ ਨਾ
ਮੁਸਲਮਾਨ ਤੰਗ ਕਰਦੇ, ਮੈਂ ਇਹਨਾਂ ਨੂੰ ਪੁੱਛਿਆ ਨਹੀਂ ਕਰਦੇ ਆ, ਉਹ ਪਤਾ ਨਹੀਂ ਸਾਨੂੰ ਕੁਝ ਐਵੇਂ ਹੀ ਛੱਡ ਦਿੱਤੇ। ਅੱਛਾ ਅੱਛਾ ਇਹਨਾਂ ਨੂੰ ਤੰਗ ਕਰਦੇ 1 ਮਿੰਟ ਵੀ ਆਂ ਤੇ ਖੜਾਉਂਦੇ ਤੇ ਨਾ ਇਹ ਹੁੰਦਾ ਸੋਹਣਾ ਜ਼ਿੰਦਗੀ ਦੀ ਅਸੀਂ ਵੀ ਇਹਨਾਂ ਚ ਹੀ ਆਇਆ, ਇਹਨਾਂ ਚ ਹੀ ਕਿਉਂ ਜੀ, ਜਿਵੇਂ ਬੱਚੇ ਅਸੀਂ ਵੀ ਹੋਏ। ਪਾਕਿਸਤਾਨੀ ਉਹਨਾਂ ਦਾ ਵੀ ਇੰਨਾ ਮੁੱਲ ਅੱਗੇ ਕਿਉਂ? ਹਾਂ ਤੇ ਇਹਦੇ ਕੋਲ ਤੇ ਆ ਗਈਆਂ, ਮੇਰੀ ਧੀ ਨਹੀਂ ਸੀ ਤਗੜੀ ਤੇ ਫਿਰ ਹੁਣ ਅਜੇ ਕੱਲ ਆਵੇ ਕਿ ਹੁਣ ਫਿਰ ਰੋਏ ਕਿ ਆ ਜਾ ਛੇਤੀ, ਤੇ ਉਹ ਹੁਣ ਆਂਦੀ ਕਿ ਧੀਆਂ ਨੂੰ ਮਾਂ ਨਾਲ ਹੀ ਹੁੰਦਾ ਜੀ, ਕਿਉਂ ਮਾਵਾਂ ਧੀਆਂ ਦਾ ਮਾਵਾਂ ਨਾਲ ਬਹੁਤ ਜ਼ਿਆਦਾ ਹੁੰਦਾ। ਹਾਂ ਅੱਛਾ ਭਾਜੀ, ਬੱਚੇ ਸਾਰੇ ਪੜ੍ਹਾਏ ਨੇ, ਕੋਈ ਮਸਲਾ ਤਾਂ ਨਹੀਂ ਬਣਿਆ? ਕੋਈ ਛੋਟੇ ਬੱਚੇ ਹੁੰਦੇ ਨਾ ਕਿ ਪੈਸਾ ਪੂਸਾ ਵੀ ਨਹੀਂ ਇੰਨੀ ਗੁੰਜਾਇਸ਼ ਹੈ, ਸਾਰੇ ਬੱਚੇ ਲਾਜ਼ਮੀ ਪੜਾਓ, ਭਾਵੇਂ 10 ਕਰਾਵੋ। ਇੱਕ ਬੱਚੀ ਨੂੰ ਅਸੀਂ ਜਿਹੜਾ ਨਾ ਪ੍ਰਾਈਵੇਟ ਦੂਸਰਾ ਜਿਹੜੇ ਸਕੂਲ ਖੁੱਲੇ ਨੇ ਨਾ ਪ੍ਰਾਈਵੇਟ, ਹਾਂ ਫੀਸ ਦੇਣੀ ਜਾਂ ਕੁਝ ਵੀ ਕਰਨਾ, ਉਹਦੇ ਵਾਸਤੇ ਗੁੰਜਾਇਸ਼ ਹੈ ਅਸੀਂ ਅੱਛਾ ਵੀ ਬੱਚੀ ਜਿਹੜੀ ਹੈ ਨਾ, ਬਾਕੀ ਪ੍ਰਾਈਵੇਟ ਹੀ ਪੜੀਆਂ ਨੇ। ਅੱਛਾ ਅੱਛਾ ਠੀਕ ਹੈ, ਕੋਈ ਨਹੀਂ ਸਰਕਾਰੀ ਪਾ ਦਿਓ, ਸਰਕਾਰੀ ਘੱਟ ਹੁੰਦਾ। ਸਰਕਾਰੀ ਪੜੀਆਂ ਨੇ ਬਾਕੀ। ਹਾਂਜੀ ਹਾਂਜੀ ਇੱਕ ਬੱਚੀ ਨੂੰ ਪ੍ਰਾਈਵੇਟ ਪਾਇਆ ਤੇ ਇੱਕ ਬੱਚੇ ਨੂੰ ਪਾਇਆ। ਅੱਛਾ ਅੱਛਾ ਠੀਕ ਹੈ, ਉਹਨਾਂ ਦੀ 2000 ਫੀਸ ਹੈ ਜਾਂ 3000 ਹੈ, ਉਹ ਭਰੀਦਾ, ਔਖੇ ਹੋਈਏ ਸੌਖੇ ਹੋਈਏ, ਚਲੋ ਬੱਚਾ ਨਾਲ ਰਲ ਪਿਆ, ਉਹ ਵੀ ਕੋਈ 5 ਦੇ 10 ਦੇ ਬੱਚਿਆਂ ਦਾ ਖਰਚਾ ਜਿਹੜਾ ਨਾ ਉਧਰੋਂ ਨਿਕਲ ਆਉਂਦਾ। ਅੱਛਾ ਅੱਛਾ ਠੀਕ ਹੈ, ਲੂਣ ਪਾਣੀ ਦਾ ਅਸੀਂ ਜਿਹੜਾ ਨਾ ਵਾਢੀ ਬੂਢੀ ਕਰ ਲਈਦਾ, ਜਿਹੜਾ ਮਿਹਨਤ ਕਰ ਲੈਂਦੇ ਨੇ ਖਾ ਆਪਣਾ ਵਾਢੀ ਬੂਢੀ ਕਰ ਲਈ, ਉਹ ਦਾਣੇ ਪੱਕਾ ਆ ਜਾਂਦਾ ਹੈ। ਦਾਣੇ ਜਿਹੜੇ ਸਾਲ ਦੇ ਕਰ ਲਏ, ਲੂਣ ਮਿਰਚ ਤੁਰੀ ਦੀ ਹੈ। ਠੀਕ ਹੈ, ਹੋਰ ਐਡਾ ਸਰਮਾਇਆ ਸਾਡੇ ਕੋਲ ਕੋਈ ਨਹੀਂ ਵੀ ਅਸੀਂ ਛਾਲਾਂ ਮਾਰਨ ਦੇ ਆ ਜਾਂ ਅਸੀਂ ਕੋਈ ਗੱਡੀਆਂ ਲੈਣ ਦੇ ਆ। ਮੇਰੀ ਡੰਗ ਤੇ ਡੰਗ ਟਪਾ ਰਿਹਾ ਨਾ, ਬੜਾ ਸੋਹਣਾ ਟੱਪਦਾ ਪਿਆ। ਹਾਂ, ਕੁਦਰਤ ਦੀ ਜ਼ਾਤ ਸੋਹਣਾ ਦਿੰਦੀ ਪਈ ਆ, ਰੱਜ ਕੇ ਖਾ ਕੇ ਫੇਰ ਹੀ ਸਮਝਦਾ। ਅੱਲਾਹ ਪਾਕ ਜੀ ਨੇ ਪੈਦਾ ਕੀਤਾ ਜੀ। ਸਾਨੂੰ ਕੋਈ ਕਿਸੇ ਦੀ ਜਿਹੜੀ ਹੈ ਨਾ ਤੜੀ ਵੀ ਨਹੀਂ ਆ ਇੱਥੇ, ਨਾ ਕੋਈ ਲਾਂਦਾ। ਇਹਨੇ ਰਫਾਨ ਨੂੰ ਪੁੱਛੋ ਮੇਰੇ ਲਈ ਪੈ ਤੁਹਾਡੀ ਕੀ ਲੱਗਦੀ? ਚਲੋ ਬਾਅਦ ਚ ਪੁੱਛ ਲਿਆ ਕਿ ਹੁਣੇ ਪੁੱਛਣਾ। ਕੈਮਰੇ ਵਿੱਚ ਨਹੀਂ ਮਾਂ ਜੀ, ਰਿਕਾਰਡ ਹੋਣੀ ਇਹਦੇ ਵਿੱਚ ਨਹੀਂ ਪੁੱਛਣਾ ਹੁੰਦਾ ਮੇਰੀ ਗੱਲ। ਹਾਂਜੀ ਮੈਂ ਧੰਨਵਾਦ ਕਰਨੇ ਆ। ਬਾਕੀ ਸਾਡੇ ਨਾਲ ਇਹ ਲੋਕੀ ਬਹੁਤ ਅੱਛੇ ਨੇ, ਅਸੀਂ ਇਹਨਾਂ ਦੀ ਕਦਰ ਕਰਨੇ, ਸਾਡੀ ਕਰਦੇ ਨੇ। ਭਾਜੀ ਜਦੋਂ ਆਪਣਾ ਘਰ ਦਾ ਪੂਰਾ ਹੁੰਦਾ, ਜੇ ਡੈਥ ਹੋ ਜਾਂਦੀ, ਫਿਰ ਉੱਥੇ ਤੁਸੀਂ ਏਡੀ ਦੂਰ ਕਿਵੇਂ ਲੈ ਕੇ ਜਾਂਦੇ? ਗੱਡੀ ਤੇ ਲੈ ਕੇ ਜਾਂਦੇ? ਉਹ ਵੀ ਦੂਰ ਹੋਣਾ ਪਰ ਨਹੀਂ, ਗੱਡੀ ਤੇ ਨਹੀਂ ਜਾਈਦਾ। ਅੱਛਾ ਅੱਛਾ ਨਹੀਂ ਅੱਛਾ, ਲਾਗੇ ਪੈਂਦਾ ਕਿ ਦੂਰ ਹੈ ਕਿਤੇ? ਨਹੀਂ, ਏਡੀ ਦੂਰ ਵੀ ਨਹੀਂ ਤੇ ਇੰਨਾ ਨੇੜੇ ਵੀ ਨਹੀਂ। ਕਿਲੋਮੀਟਰ ਤੇ ਹੋਣਾ ਹੀ ਫਿਰ ਮੀਲ ਕੋ? ਕਿਲੋ ਤੋਂ ਵੱਧ ਆ। ਅੱਛਾ ਹਾਂ ਅੱਛਾ, ਨਹੀਂ ਤੇ ਪਿੰਡ 'ਚ ਤੁਹਾਨੂੰ ਕਿਉਂ ਨੀ ਜਗ੍ਹਾ ਮਿਲੀ? ਕੀ ਹੈ ਸੀ ਪਿੱਲੇ? ਨਹੀਂ, ਸਾਡੀ ਅਸੀਂ ਰੁੱਪ ਚੱਕ ਤੋਂ ਤੁਹਾਨੂੰ ਦੱਸਿਆ ਨਾ ਬਾਈ ਨੇ, ਹਾਂ ਰੁਪਏ ਚੱਕ। ਉੱਥੇ ਮੜਖਾਨਾ ਬਣਿਆ ਸਾਡਾ ਪਹਿਲੇ, ਅੱਛਾ ਅੱਛਾ ਤੇ ਸਾਡੇ ਦਾਦੇ ਪੜਦਾਦੇ ਵੀ ਉੱਥੇ ਹੀ ਦਫਨ ਹੋਏ ਨੇ। ਅੱਛਾ ਅੱਛਾ, ਅੱਗੋਂ ਸਾਡਾ ਵੀ ਜਿਹੜਾ ਪੂਰਾ ਹੋ ਜਾਂਦਾ ਹੈ ਉੱਥੇ ਲੈ ਕੇ ਜਾਂਦੇ? ਉੱਥੇ ਲੈ ਉਹ ਹਜੇ ਵੀ ਮੌਜੂਦ ਹੈਗਾ? ਅਜੇ ਮੌਜੂਦ। ਅੱਛਾ ਅੱਛਾ, ਤੇ ਉੱਥੇ ਨਹੀਂ ਕੋਈ ਉਸ ਰੁਪਏ ਚੱਕ ਦੇ ਵਿੱਚ ਕੋਈ ਹਿੰਦੂ ਆਪਣਾ ਘਰ ਹੈਗਾ ਕੋਈ? ਨਹੀਂ, ਕੋਈ ਨਹੀਂ ਹੈ। ਅੱਛਾ ਅੱਛਾ, ਤੁਸੀਂ ਇੱਥੇ ਆ ਗਏ, ਇਹਨੂੰ ਨਾ ਖਤਮ ਨਹੀਂ ਕੀਤਾ ਹੈਗਾ ਉੱਥੇ ਤੁਹਾਡਾ ਉਹ? ਹਾਂਜੀ ਹੈ, ਅੱਛਾ ਅੱਛਾ ਸਹੀ। ਕਿਸੇ ਨੇ ਵੀ ਖਤਮ ਨਹੀਂ ਕੀਤਾ, ਨਾ ਕਿਸੇ ਦੀ ਜ਼ਰੂਰਤ ਹੀ ਪੈਂਦੀ ਹੈ ਵੀ ਅਸੀਂ ਆ ਜਿਹੜੀ ਹੈ ਨਾ ਇਹਨੂੰ ਵਾਹ ਲਈਏ ਰਾਹ ਲਈਏ ਹਾਂ ਕੁਛ ਕਰੀਏ, ਨਹੀਂ ਇਸ ਗੱਲ ਦਾ ਕੋਈ ਨਹੀਂ। ਭਾਜੀ ਕੋਈ ਪ੍ਰੋਬਲਮ ਬਣਦੀ ਹੈ ਤੇ ਥਾਣੇ 'ਚ ਜਾਂ ਹੁਕੂਮਤ ਵੱਲੋਂ ਤੁਹਾਨੂੰ ਸਪੋਰਟ ਮਿਲਦੀ? ਸਹੀ ਮਿਲਦੀ ਹੈ। ਇਹ ਤਾਂ ਨਹੀਂ ਕਹਿੰਦੇ ਵੀ ਇਹ ਹਿੰਦੂ ਧਰਮ ਦੀ ਹੈ? ਨਹੀਂ, ਕੋਈ ਦਖਲ ਦਿਖਾਲੀ ਨਹੀਂ ਦਿੰਦੇ। ਅੱਛਾ ਜੀ, ਫਰਕ ਨਹੀਂ ਹੈਗਾ ਕਿਸੇ ਕਿਸਮ? ਕੋਈ ਫਰਕ ਨਹੀਂ ਹੈ। ਅੱਛਾ ਅੱਛਾ, ਆਪਣੇ ਕੋਈ ਰਿਸ਼ਤੇਦਾਰਾਂ ਵਿੱਚੋਂ ਕੋਈ ਸਰਕਾਰੀ ਮੁਲਾਜ਼ਮ ਹੀ ਹੈ ਕਿ ਨਹੀਂ? ਕੋਈ ਨਹੀਂ, ਤੁਹਾਡੇ ਰਿਸ਼ਤੇਦਾਰਾਂ 'ਚ ਕੋਈ ਨਹੀਂ? ਕੋਈ ਨਹੀਂ। ਅੱਛਾ ਅੱਛਾ, ਕਈਆਂ ਦਾ ਹੀ ਕਿਤੇ ਕਈ ਲੱਗੇ ਨੇ, ਕੋਈ ਫੌਜ ਵਿੱਚ ਵੀ ਹੈ ਨੇ, ਕਈ ਪੁਲਿਸ ਵਿੱਚ ਵੀ ਨੇ, ਕਈ ਉਹ ਜਿਵੇਂ ਤੁਸੀਂ ਦੱਸਿਆ ਉਹ ਕਿਹਦਾ ਕਸਤੂਰੀ ਲਾਲ ਕਹਿੰਦੇ, ਕਸਤੂਰੀ ਲਾਲ ਮਹਿਕਮਾ ਐਕਸਾਈਜ਼ ਵਿੱਚ ਉਹ ਜਿਹੜਾ ਹਾਂਜੀ ਕੀ ਪਤਾ ਕੀ ਵੱਡੇ ਪੋਸਟ ਤੇ? ਬਿਲਕੁਲ, ਸਾਡੇ ਵਿੱਚ ਇੰਨੀ ਗੁੰਜਾਇਸ਼ ਹੀ ਨਹੀਂ, ਅਸੀਂ ਕੀ ਕਰੀਏ। ਮੈਂ ਤੁਹਾਨੂੰ ਉਹ ਕਹਿੰਦਾ ਬੱਚੇ ਨੂੰ ਪੜਾਓ, ਹੋ ਸਕਦਾ ਹੈ ਤੁਹਾਡੀਆਂ ਤੇ ਕਲੀਅਤ ਨੂੰ ਵੀ ਤੇ ਮਿਲਦੀਆਂ ਨਾ, ਕਲੀਅਤ ਨੂੰ ਮਿਲਦੀਆਂ ਤੇ ਜਿਹੜਾ ਲੇਕਿਨ ਪੜਿਆ ਹੋਗਾ ਤੇ ਕੋਈ ਜਾਏਗਾ ਨਾ ਅੱਗੇ। ਪੜਿਆ ਹੋਏਗਾ ਤੇ ਜਾਏਗਾ। ਹੁਣ 5 ਪੜਿਆ ਨੂੰ ਕਿੱਥੇ ਲੈਣਾ? ਸਾਨੂੰ ਪੁੱਛਦਾ ਹੀ ਕੋਈ ਨਹੀਂ, ਵੋਟ ਲੈਣੇ ਹੋਣ ਤੇ ਸਾਰੇ ਆਉਂਦੇ ਨੇ। ਸਾਰਿਆਂ ਨਾਲ ਜੀ, ਉਹ ਤੁਹਾਡੀ ਗੱਲ ਸਹੀ ਹੈ। ਦੇਖੋ ਐਮਪੀਐਮ ਜੋ ਉਦੋਂ ਫਿਰ ਚੱਕਰ ਲਾਈ ਰੱਖਦੇ ਨੇ, ਉਦੋਂ ਚੱਕਰ ਲਾਉਂਦੇ ਨੇ, ਤੂੰ ਸਾਡਾ ਪਿਓ ਆ, ਤੂੰ ਸਾਡਾ ਭਰਾ ਆ, ਤੂੰ ਜੱਫੀ ਪਾ, ਤਸਵੀਰ ਬਣਵਾ। ਅਗਰ ਤੁਹਾਨੂੰ ਮੌਕਾ ਦਿੱਤਾ ਜਾਏ ਕਿ ਤੁਸੀਂ ਜਿਹੜਾ ਇੰਡੀਆ ਜਾਣਾ ਚਾਹੋ, ਚਲ ਜਾਓ ਪੱਕੇ ਜਾਣਾ ਚਾਹੋਗੇ? ਨਹੀਂ। ਕਿਉਂ? ਵਜ੍ਹਾ ਥੋੜੀ ਵਜ੍ਹਾ ਦੱਸੋ। ਸਾਨੂੰ ਤਕਲੀਫ ਹੀ ਕੋਈ ਨਹੀਂ, ਨਾਲੇ ਆਪਣਾ ਵਤਨ ਛੱਡਣ ਨੂੰ ਦਿਲ ਨਹੀਂ ਕਰਦਾ। ਆਪਣਾ ਵਤਨ ਛੱਡਣ ਨੂੰ ਦਿਲ ਨਹੀਂ ਕਰਦਾ। ਇਹ ਮਾਂ ਸਾਡੀ ਹੈ, ਮਾਂ ਸਾਡੀ ਜ਼ਫਰਵਾਲ ਦੇ ਨਾਲ ਇੱਕ ਨਵਾਂ ਪਿੰਡ ਹੈ, ਮਾਂ ਸਾਡੀ ਕੱਲੀ ਇੱਧਰ ਰਹਿ ਗਈ, ਬਾਕੀ ਸਾਰਾ ਪਰਿਵਾਰ ਇਹਦਾ ਤੁਰ ਗਿਆ। ਕਿੱਥੇ? ਇੰਡੀਆ। ਅੱਛਾ ਅੱਛਾ, ਠੀਕ ਹੈ। ਮਾਂ ਸਾਡੀ ਲੱਗੀ ਕਹਿਣ ਵੀ ਮੇਰੇ ਕੋਲ ਔਲਾਦ ਨਹੀਂ ਛਡਾਉਂਦੀ। ਇਹ ਬੱਚੇ ਜਿਹੜੇ ਨਾ ਤੁਹਾਨੂੰ ਛੱਡ ਸਕਣੀ ਆ,
ਬਾਕੀ ਮੈਂ ਲਾਦ ਨਹੀਂ ਛੱਡ ਸਕਦਾ। ਸਨ 71 ਦੀ ਗੱਲ। ਹਾਂ ਹਾਂ ਠੀਕ ਹੈ, ਮਾਂ ਸਾਡੀ ਇੱਧਰ ਹੀ ਹੈ। ਲਾ ਦੋ ਤੂੰ ਇੰਜੀ ਉਹੀ ਮੈਂ ਕਹਿੰਦੇ ਉਹ ਕੁਰਬਾਨੀ ਦੇ ਲਈ ਭੈਣ ਭਰਾਵਾਂ ਦੀ ਸਾਰਿਆਂ ਦੀ ਹੈ। ਉਹ ਕੁਰਬਾਨੀ ਦੇ ਲਈ ਤੇ ਆਸੀ ਦਾ ਰੋਂਦੀ ਰਹੀ। ਹੂੰ ਠੀਕ ਆ, ਆਸੀ ਦਾ ਰੋਂਦੀ ਰਹੀ। ਹਾਂ ਜੀ ਤੁਹਾਡਾ ਉਧਰ ਕੌਣ ਗਿਆ? ਆਪਣੇ ਛੱਡਨੇ ਬਹੁਤ ਮੁਸ਼ਕਲ ਨੇ, ਮੈਂ ਸਮਝ ਨਾ ਪਾਇਆ ਇਸ ਚੀਜ਼ ਨੂੰ। ਭੈਣਾਂ ਵੀ ਤੇ ਜਿਹੜੀਆਂ ਸਕੀਆਂ ਭੈਣਾਂ? ਹਾਂਜੀ, ਭਰਾ ਵੀ ਭਰਾ ਦੋ ਭਰਾ ਸਾਡੇ, ਇੱਕ ਪੂਰਾ ਹੋ ਗਿਆ। ਥੋੜਾ ਕਿੱਧਰ ਨੂੰ ਹੋ ਕੈਮਰਾ ਮਤਲਬ ਜੀ ਥੋੜਾ ਬੰਦੇ ਉਹਦੇ ਸਾਹਮਣੇ ਦੇਖ ਕੇ ਬੋਲਣਾ ਸਹੀ। ਇੱਕ ਪੂਰਾ ਹੋ ਗਿਆ, ਇੱਕ ਆਇਆ ਹੈ। ਇੱਕ ਭਰਾ ਪੂਰਾ ਹੋ ਗਿਆ? ਹਾਂ ਉਹ ਜਦੋਂ ਗਿਆ ਉਹਨੂੰ ਤੁਸੀਂ ਉਹਦਾ ਚਿਹਰਾ ਵੇਖਿਆ ਕਦੀ ਕਿ ਨਹੀਂ? ਹਾਂ, ਜਾਣ ਤੋਂ ਬਾਅਦ ਜੋ ਉਧਰ ਚਲਾ ਗਿਆ ਇੰਡੀਆ? ਨਹੀਂ ਆਏ ਨਹੀਂ, 2 ਵਾਰੀ ਆਇਆ। ਇੱਥੇ ਆਏ ਨੇ ਹਾਂ। ਤੇ ਤੁਹਾਡਾ ਚੱਕਰ ਨਹੀਂ ਲੱਗਾ? ਕੀ ਮਸਲਾ? ਪਾਸਪੋਰਟ ਨਹੀਂ ਬਣਿਆ ਜਾਂ ਪੈਸੇ ਖਰਚਾ ਨਹੀਂ ਨਾ ਹੋ ਸਕਿਆ? ਪੁੱਤਰੇ ਆਪਣੀਆਂ ਮਜਬੂਰੀਆਂ ਨੂੰ, ਕਿਸੇ ਨੂੰ ਪੁੱਤਰਾਂ ਨੂੰ ਤੰਗ ਨਹੀਂ ਕੀਤਾ। ਹਾਏ ਹਾਏ ਹਾਂ ਵੇਖ ਲਓ ਉਹੀ ਲਾਦ ਹੁੰਦੀ ਜਿਹੜੇ ਮਾਂ ਪਿਓ ਬਾਜ ਪੋਤੀ ਪਹਿਲਾਂ ਹਾਂ 10 ਬੱਚਿਆਂ ਨੂੰ ਪਾਲਿਆ। ਹਾਂ ਸਾਡੇ ਵਿੱਚ ਵੀ ਇੰਜੀ ਮੁਸਲਮਾਨਾਂ ਚ ਵੀ, ਨਹੀਂ ਤੁਹਾਡੇ ਚ ਨਹੀਂ। ਅੱਛੇ ਬੱਚੇ ਵੀ ਹੁੰਦੇ ਨੇ, ਕਈਆਂ ਔਲਾਦ ਕਈਆਂ ਦੀ ਭੈੜੀ ਵੀ ਨਿਕਲ ਆਉਂਦੀ ਹੈ। ਗੰਦੇ ਚੰਗੇ ਗੰਦੇ ਹੋ ਜਾਂਦੇ ਨੇ। ਆਪਣਾ ਆਪਣਾ ਟਾਈਮ ਪਾਸ ਕਰਦੇ ਨੇ ਪਏ। ਹਾਂਜੀ ਨਹੀਂ ਫਿਰ ਵੀ ਤੁਹਾਡਾ ਬੜੀ ਗੱਲ ਹੈ, ਤੁਹਾਡੇ 6 ਬੱਚੇ ਨੇ ਤੁਹਾਡਾ ਸਹੀ ਨੇ, ਤੁਹਾਨੂੰ ਰਹਿ ਰਹੇ ਪਰ ਉਧਰ ਯਾਦ ਨਹੀਂ ਆਉਂਦੇ। ਇਹਨਾਂ ਨੂੰ ਤੰਗ ਨਹੀਂ ਕੀਤਾ। ਹੂੰ ਤੇ ਮਾਂ ਜੀ ਜਿਹੜੀ ਤੁਹਾਡੀ ਭੈਣਾਂ ਗਈਆਂ ਸਗੀਆਂ, ਉਹਨਾਂ ਨਾਲ ਕਦੇ ਰਾਤ ਹੋਇਆ ਫੋਨ ਤੇ? ਹਾਂਜੀ ਹੁੰਦਾ ਹੈ। ਉਹ ਨਹੀਂ ਮਿਲੀਆਂ ਤੁਹਾਨੂੰ ਆਣ ਕੇ? ਨਹੀਂ ਉਹ ਵੀ ਨਹੀਂ ਆਈਆਂ ਕਦੇ? ਵੀਜ਼ੇ ਦੀ ਪ੍ਰੋਬਲਮ ਬੜੀ ਆ ਰਾਬਤਾ ਹੁੰਦਾ ਹੈ, ਕਰਦੀਆਂ ਨੇ ਕਦੇ ਕਦੇ, ਤੇ ਫਿਰ ਉਹ ਵੀ ਰੋਂਦੀਆਂ ਨੇ, ਮੈਂ ਵੀ ਰੋਂਦੀ ਹਾਂ। ਹੁਣ ਨਹੀਂ ਹੋਰ ਕੀ ਵਿੱਚੋਂ ਦੇਸੋ ਪਰਦੇਸ ਵਿੱਚ ਤਾਰਾਂ ਨੇ ਨਹੀਂ ਜਾ ਸਕਦਾ। ਤੇ ਮਾਤਾ ਜੀ ਉੱਥੇ ਕਰਤਾਰਪੁਰ ਤੁਹਾਨੂੰ ਉੱਥੇ ਲੱਗ ਗਈ ਹਿਸਾਬ ਦਾ, ਉੱਥੇ ਉਹਨਾਂ ਬੁਲਾਓ ਤੇ ਉੱਥੇ ਤੁਸੀਂ ਮਿਲੋ ਜਾ ਕੇ। ਆਖਿਆ ਉਹਨਾਂ ਨੂੰ, ਕਿਉਂ ਭਾਜੀ ਨਹੀਂ ਆਉਂਦੇ, ਉਹ ਨਹੀਂ ਹੁੰਦੇ। ਨਹੀਂ ਆਉਂਦੇ। ਕਿਉਂ ਨਹੀਂ ਹੁੰਦੇ? ਕੀ ਉਹਨਾਂ ਨੂੰ ਮਰਜ਼ੀ ਉਹਨਾਂ ਦੀ। ਘਰਾਂ ਟਾਈਮ ਹੀ ਆਂਦੇ ਕੈਸ਼ਰ ਤੇ ਆਵਾਂਗੇ। ਹਰ ਬੰਦੇ ਨਹੀਂ ਨਹੀਂ, ਉਹਨਾਂ ਦੀਆਂ ਪੁੱਤਰ ਸਰਕਾਰੀ ਨੌਕਰੀਆਂ ਨੇ। ਜਿਹੜੇ ਮੇਰੇ ਪਤਰੀਏ ਹਾਂ ਹਾਂ ਪਨੇ ਮੇਰੀਆਂ ਭੈਣਾਂ ਦੀ ਔਲਾਦ, ਉਹਨਾਂ ਦੀਆਂ ਸਰਕਾਰੀ ਨੌਕਰੀਆਂ। ਸਰਕਾਰੀ ਨੌਕਰੀ ਵਾਲੇ ਨੇ ਜਿਹੜੇ, ਉਹ ਇੱਧਰ ਨਹੀਂ ਆ ਸਕਦੇ। ਮਾਤਾ ਜੀ ਇਧਰ ਨੂੰ ਥੋੜਾ ਨੂੰ ਚਿਹਰਾ ਰੱਖ ਸਾਹਮਣੇ। ਉਹ ਮੈਂ ਪਿਸ਼ਾਬ ਕਰ ਲਾ ਯਾਰ। ਅੱਛਾ ਮਾਤਾ ਜੀ ਜਿਹੜੀ ਤੁਹਾਡੀ ਭੈਣਾਂ ਦੇ ਨਾਮ ਨੂੰ ਦੱਸਿਆ ਕੀ ਸਾ ਉਹਨਾਂ ਦੇ ਜਿਹੜੀਆਂ ਉਧਰ ਗਈਆਂ ਨੇ? ਮੇਰੀ ਭੈਣ ਦੇ ਨਾਂ ਇੱਕ ਸੀ, ਇੱਕ ਦੇ ਨਾਂ ਇੱਕ ਛੱਲਿਆ, ਅੱਛਾ ਇੱਕ ਦੇ ਨਾਂ ਹੀ ਜੀਤੋ, ਤੇ ਇੱਕ ਦੇ ਨਾਂ ਹੀ 6 ਭੈਣਾਂ ਸਨ। 6-7 ਭੈਣਾਂ, 6-7 ਭੈਣਾਂ ਸੀ। ਅੱਛਾ ਇੱਕ ਦੇ ਨਾਂ ਜੀਤੋ, ਇੱਕ ਦੇ ਨਾਂ ਪ੍ਰੀਤੋ, ਇੱਕ ਦੇ ਨਾਂ ਕਸ਼ਲਿਆ, ਹਾਂ ਤੇ ਇੱਕ ਨੂੰ ਝੋਨਾ ਹੀ ਆਖਦੇ ਸਾ। ਉਹ ਅਜੇ ਵੀ ਝੋਨਾ ਹੀ ਆਖਦੇ ਨੇ। ਤੇ ਵਿਚਾਰੀਆਂ ਪੂਰੀਆਂ ਹੋ ਗਈਆਂ ਨੇ, ਵਿੱਚ ਦੋ ਭੈਣਾਂ ਰਹਿ ਗਈਆਂ ਨੇ। ਰਹਿਣ ਜਿੰਦਾ ਨੇ ਤੁਹਾਡੀ ਭੈਣ ਤੋਂ? ਆਹ, ਤੇ ਉੱਥੇ ਕਿੱਥੇ ਵੱਸਦੀ ਹੈ? ਕਿਹੜਾ ਸ਼ਹਿਰ ਲੱਗਦਾ ਮੈਨੂੰ ਉਧਰ ਕਿੱਥੇ ਰਹਿੰਦੇ ਨੇ? ਉਹ ਤੇ ਇੱਧਰ ਨੇ ਰਿਆਸਤ ਵਿੱਚ। ਕਸ਼ਮੀਰ ਚ ਇਹਦੇ ਚ ਜੰਮੂ ਕਸ਼ਮੀਰ ਵਾਲੇ ਹਾਂ ਸਾਈਡ? ਇੱਧਰ ਨੇ ਉਹ। ਅੱਛਾ ਤੇ ਭਰਾ ਕਿੱਥੇ ਨੇ? ਭਰਾ ਮੇਰਾ ਅੰਮ੍ਰਿਤਸਰ, ਇੱਕ ਭੈਣ ਤੇ ਇੱਕ ਭਰਾ ਮੇਰਾ ਅੰਮ੍ਰਿਤਸਰ ਹੁੰਦੇ ਨੇ। ਇੱਕ ਭੈਣ ਤੇ ਭਰਾ ਕਿਹੜਾ? ਉਹਦਾ ਨਾਂ ਕੀ ਭਰਾ ਦਾ ਜੋ ਉੱਥੇ ਆ? ਭਰਾ ਦੇ ਨਾਂ ਹੈ ਅਮਰਨਾਥ ਅਮਰਨਾਥ ਜੀ। ਉਹ ਜ਼ਿੰਦਾ ਜੀ ਯਾਰ? ਹਾਂ ਉਂਝ ਮਾੜਾ ਹੋਇਆ। ਅੱਛਾ ਬੜੇ ਰੰਗ ਹੋ ਗਏ। ਜਾਨ ਨੂੰ ਦਿਲ ਕਰਦਾ ਤੁਹਾਡਾ ਕੋਲ ਲੱਗ ਜੇ ਕੁਛ ਬਾਬੂ, ਆ ਵੀਡੀਓ ਵੇਖ ਕੇ ਕੋ ਤੁਹਾਡਾ ਹੋ ਸਕਦਾ ਪ੍ਰਾਪਤ ਕਰਨਾ। ਹਾਂ ਜਾਨ ਨੂੰ ਦਿਲ ਕਰਦਾ। ਜਾਓਗੇ? ਹਾਂਜੀ ਭਰਾਵਾਂ ਨੂੰ ਮਿਲਣ ਦਿਲ ਕਰਦਾ, ਭੈਣਾਂ ਨੂੰ? ਜਿਹੜੇ ਮੁੱਕਦੇ ਪੁੱਤਰੋ ਤੇ ਮੁੱਕਦੀ ਪਈ ਜਿਹੜੇ ਜਿੰਦੇ ਨੇ ਚਲੋ ਉਹਨਾਂ ਨੂੰ ਕਰਦਾ ਮੇਰਾ ਨੂੰ। ਹਾਂਜੀ ਦੇਖੋ ਮਾਂ ਜੀ ਉਹੀ ਤਾਂ ਮੈਂ ਕਹਿ ਰਿਹਾ, ਹੁਣ ਅਸੀਂ ਮੁਸਲਮਾਨ ਤੁਹਾਡੀ ਭੈਣਾਂ ਭਰਾ ਸਾਰੇ ਇੱਥੇ ਨੇ, ਅਸੀਂ ਤਾਂ ਮਿਲ ਲੈਨੇ ਆ, ਤੇ ਜਿਹਦੀ ਇੱਥੇ ਹੈ ਹੀ ਨਹੀਂ ਕਿ ਦੂਸਰੇ ਦੇਸ਼ ਵਿੱਚ ਵੱਸਦੇ ਨੇ, ਉਹਦਾ ਵੀ ਦਿਲ ਕਰਦਾ ਮੈਂ ਵੀ ਆਪਣੀ ਭੈਣਾਂ ਨੂੰ ਆਪਣੀ ਭੈਣਾਂ ਦੇ ਗੱਲ ਜਾ ਕੇ ਲੱਗਾ ਆਪਣੇ। ਕਦੇ ਸਾਲ ਪਿੱਛੂ ਐਨਾ ਕੋਈ ਜਾਂਦੀ ਰਹੀਂਗਾ, ਕੋਈ 10 ਦਿਨ ਕੋਈ ਰਹਿ ਕੇ ਆਉਂਦੀ ਰਹੀਂਗਾ। ਹੁਣ ਇਹ ਵੀ ਕੋਈ ਉਰੇ ਆ ਗਏ ਤੇ ਕੋਈ ਪਰੇ ਆ ਗਏ। ਚਲੋ ਕੋਈ ਨਹੀਂ, ਕੋਸ਼ਿਸ਼ ਕਰੋ ਨਾ ਤੁਸੀਂ ਪਾਸਪੋਰਟ ਲਵਾ ਕੇ ਤੁਸੀਂ ਚੱਕਰ ਲਾਓ ਜਾ ਕੇ। ਤੁਹਾਨੂੰ ਉਹ ਉਧਰ ਜਿਹੜੇ ਤੁਹਾਡੇ ਭਰਾ ਵਸਦੇ ਨੇ ਨਾ ਜਿਹੜੇ ਉਧਰ ਨੇ, ਉਹ ਤੁਹਾਨੂੰ ਸਪਾਂਸਰਸ਼ਿਪ ਭੇਜ ਦੇਣ ਨਾ ਵੀ ਮੇਰੀ ਭੈਣ ਮੈਨੂੰ ਬੁਲਾਣਾ, ਮਿਲ ਜਾਏਗਾ ਵੀਜ਼ਾ। ਕੋਈ ਨਹੀਂ ਦੇ ਦੇ, ਹੁਕੂਮਤ ਦੇ ਵੀ ਦੇ ਦੇ, ਉਧਰ ਖੂਨੀ ਰਿਸ਼ਤਾ ਤੁਹਾਡਾ ਲਾ ਕੇ ਆਓ, ਚੱਕਰ ਕਰਾਓ। ਜ਼ਿੰਦਗੀ ਦੇ ਵਿੱਚ ਜਿੰਦੇ ਕੋਈ ਪਤਾ ਨਹੀਂ ਮੌਤ ਕਿਦੋਂ ਤੁਹਾਨੂੰ ਆਏ, ਉਧਰ ਇੱਕ ਵਾਰ ਮਿਲ ਆਓ। ਉੱਥੇ ਖੇਡ ਜਾ ਚਲੋ। ਕਿਉਂ ਭਾਈ ਧਰਮਿੰਦਰ? ਹਾਂਜੀ ਮਾਤਾ ਦਾ ਯਾਰ ਲਾ ਦੂੰ ਕੁਰਾਜ, ਕੋਈ ਤੈਨੂੰ ਪੈਸਾ ਮਸਲਾ ਜਾਂ ਕੋਈ ਵੀ ਹੈ ਤਾਂ ਮੈਨੂੰ ਦੱਸ, ਮੈਂ ਕਰਾਂਗਾ। ਜਿਵੇਂ ਦੇਖ ਹੁਣ ਦੇਖੋ ਤੁਹਾਡੇ ਭਰਾ ਨੇ ਤੁਹਾਡਾ ਇੱਕ ਤੋਂ ਦੂਰ ਚੱਲ ਜੇ, ਪਤਾ ਗੱਲ ਕੀ ਹੈ, ਜਿਹੜੇ ਮਸਲੇ ਤੁਸੀਂ ਦੱਸੇ ਨੇ ਨਾ, ਸਭ ਤੋਂ ਮਸਲਾ ਹੁੰਦਾ ਪੈਸਾ ਬੰਦੇ ਦੇ ਕੋਲ ਹੋਏ ਤੇ ਹਰ ਬੰਦੇ ਦਾ ਦਿਲ ਕਰਦਾ ਮੈਂ ਫਲਾਣੀ ਜਗ੍ਹਾ ਜਾਵਾਂ। ਜਦੋਂ ਮੇਰੇ ਕੋਲ ਜ਼ਫਰਵਾਲ ਦਾ ਕਿਰਾਇਆ ਨਹੀਂ ਹੈ ਤੇ ਮੈਂ ਕਿਵੇਂ ਮਾਂ ਨੂੰ ਕੱਲ ਦਵਾਂ? ਠੀਕ ਹੈ। ਬਾਕੀ ਤੁਹਾਨੂੰ ਕੀ ਦੱਸੀਏ, ਨੌਕਰੀ ਸਾਡਾ ਬੱਚਾ ਕੋਈ ਨਹੀਂ ਕਰ ਸਕਦਾ ਇੱਧਰ।
ਪੜਿਆ ਹੋਏ ਫੇਰ ਹੈ। ਹਾਂ ਹਾਂ ਇਹ ਮੈਨੇ ਜਿੰਨੇ ਵੀ ਹੈ ਨਾ ਸਾਰੇ ਆਪਣੇ ਢਿੱਡ ਦੇ ਨੇ, ਕੋਈ ਕਿਸੇ ਦਾ ਨਹੀਂ। ਉਹ ਤਾਂ ਵੋਟ ਲੈਣ ਦੇ ਪਾਸੇ ਹੁੰਦੇ ਭਾਜੀ ਸਾਰਿਆਂ ਨਾਲ ਇੰਜ ਠੀਕ ਹੈ। ਮੇਰੇ ਤੁਹਾਨੂੰ ਨਹੀਂ ਉਹ ਤਾਂ ਸਾਨੂੰ ਵੀ ਸਾਡੀ ਵੀ ਲੈ ਵੋਟ ਤੇ ਪਰਾਂ ਸਾਡਾ ਉਹ ਅਰੋੜਾ ਸਿੰਘ ਹੈ, ਹਾਂ ਉਹ ਇਹਨਾਂ ਲੋਕਾਂ ਦੀ ਸੁਣੇਗਾ, ਸਾਡੀ ਉਹਨੇ ਵੀ ਨਹੀਂ ਸੁਣਨੀ। ਕਿੱਥੋਂ ਉਹਨੂੰ ਲੱਭੀਏ ਜਾ ਕੇ? ਸਾਡੇ ਕੋਲ ਜ਼ਫਰਵਾਲ ਦਾ ਕਿਰਾਇਆ ਤੇ ਨਰ ਵਾਲਾ ਕਿੱਥੋਂ ਲੱਭੀਏ ਬਈ? ਠੀਕ ਹੈ, ਗੱਲਾਂ ਇਹ ਨਾ ਅਸੀਂ ਮਜਬੂਰ ਹੋ ਕੇ ਬੋਲ ਰਹੇ। ਅੱਛਾ ਨਾ ਮੈਂ ਤਾਂ ਹੁਣ ਮੈਂ ਇਹ ਕਰਨਾ ਚਾਹ ਰਿਹਾ, ਮਾਤਾ ਜੀ ਵੀ ਰੋ ਰਹੀਆਂ ਵੇਖੋ ਨਾ, ਅਸੀਂ ਵੀ ਧੀਆਂ ਭੈਣਾਂ ਵਾਲੇ, ਮੇਰੀਆਂ ਵੀ ਭੈਣਾਂ ਨੇ, ਮੇਰੇ ਭਰਾ ਹੈ, ਮੇਰਾ ਮਾਂ ਪਿਓ ਚਲੋ ਫੌਤ ਹੋ ਗਿਆ, ਇਹਨਾਂ ਦਾ ਦਿਲ ਕਰਦਾ ਜਾਣ ਨੂੰ। ਤੁਸੀਂ ਜਿਹੜੇ ਤੁਹਾਡੇ ਤਾਇਆ ਜੀ ਨੇ ਉਧਰ, ਹਾਂਜੀ ਤੇਰੇ ਮੰਮਾ ਜੀ ਸੌਰੀ, ਹਾਂਜੀ ਇਹਨਾਂ ਦੇ ਜਿਹੜੇ ਭਰਾ ਜਿੰਦਾ ਹੈ ਨਾ ਅੰਮ੍ਰਿਤਸਰ, ਬਿਲਕੁਲ। ਤੁਸੀਂ ਉਹਨਾਂ ਕੋਲ ਸਪਾਂਸਰਸ਼ਿਪ ਮੰਗਾਓ, ਯਾਨੀ ਉਹ ਆਪਣਾ ਜਿਹੜਾ ਤੁਹਾਨੂੰ ਦੱਸ ਦਾਂਗਾ, ਉੱਥੇ ਮੈਨੂੰ ਨੰਬਰ ਤੇ ਆ ਜੀ, ਉਹ ਤੁਹਾਨੂੰ ਸੈਂਡ ਕਰਨ। ਇਹਨਾਂ ਮਾਤਾ ਜੀ ਦਾ ਇਨਸ਼ਾਅੱਲਾ ਜਿਹੜਾ ਨਾ ਅਸੀਂ ਵੀਜ਼ੇ ਦਾ ਪ੍ਰਬੰਧ ਕਰ ਦਾਂਗੇ, ਇਹਦਾ ਕੁਝ ਨਾ ਕੋਈ ਉਧਰ ਜਿਹੜਾ ਕਰਾਉਣ ਵਾਸਤੇ, ਔਰ ਲੱਗੇਗਾ ਵੀ, ਇਹਦਾ ਜਾਏਗੀ ਵੀ ਲਾਜ਼ਮੀ। ਠੀਕ ਹੈ, ਠੀਕ ਹੈ, ਇਹਨੂੰ ਤੁਸੀਂ ਇਹਨਾਂ ਭਰਾਵਾਂ ਨਾਲ ਕਰਦਾ ਮਿਲਾਓ ਲਾਜ਼ਮੀ। ਉਹ ਭਰਾ ਉਹਨੂੰ ਉਧਰ ਨਹੀਂ ਲੱਗ ਸਕਿਆ, ਉਹਨੂੰ ਕਹਿੰਦੇ ਕਰਤਾਰਪੁਰ ਆ ਜਾ, ਅੰਮ੍ਰਿਤਸਰ ਨਾਲ ਹੀ ਉਹਨਾਂ ਦੇ। ਉਹ ਠੀਕ ਹੈ, ਤੁਹਾਡੀ ਗੱਲ ਅਸੀਂ ਮੰਨਦੇ ਆ, ਤੇ ਵੀਜ਼ਾ ਲੱਗ ਜਾਏਗਾ, ਠੀਕ ਹੈ। ਜਿਸ ਬੰਦੇ ਕੋ ਕਿਰਾਏ ਨਹੀਂ ਭੇਜਦਾ, ਉਹ ਕਿਵੇਂ ਇਹਨੂੰ ਭੇਜੇਗਾ? ਉਹ ਅੱਲਾ ਕਰੇਗਾ ਕੁਝ ਨਾ ਕੁਝ ਨਾਲ। ਅੱਲਾ ਤੇ ਵਸੀਲਾ। ਤੁਸੀਂ ਜਾਣਾ ਚਾਹੁੰਦੇ ਹੋ ਨਾ? ਹਾਂਜੀ ਭਰਾਵਾਂ ਨੂੰ ਮਿਲ ਕੇ ਆਣਾ, ਭੈਣਾਂ ਨੂੰ ਜਿਹੜੀ ਜ਼ਿੰਦਗੀ, ਚਲੋ ਉਹਨਾਂ ਨੂੰ ਇੱਕ ਦਫਾ ਮਿਲਣਾ ਚਾਹੁੰਦੇ ਨੇ, ਚਲੋ ਤੁਹਾਡਾ ਕੋਈ ਨਾ ਕੋਈ ਸਬਬ ਅੱਲਾ ਕਰੇ ਲੱਗੇਗਾ ਲਾਜ਼ਮੀ। ਠੀਕ ਹੈ, ਤੁਹਾਨੂੰ ਇੱਕ ਦਫਾ ਮਿਲਾਏਗਾ ਰੱਬ ਲਾਜ਼ਮੀ। ਹਾਂ ਨਾਜ਼ਰੀਨ, ਤੁਸੀਂ ਸਾਰੇ ਜਿਹੜੀ ਇਹਨਾਂ ਦੀ ਹਿੰਦੂ ਧਰਮ ਦੇ ਸਾਰੇ ਘਰ ਵਾਲਿਆਂ ਦੀ ਜਿਹੜੀ ਗੱਲਾਂ ਸੁਣੀਆਂ, ਮਾਤਾ ਜੀ ਸਾਡੀ ਮਾਂ ਜੀ ਜਿਹੜੇ ਸਾਡੇ ਨਾਲ ਬੈਠੇ ਹੋਏ ਨੇ ਮੁਸਲਮਾਨ, ਇਹ ਉਹਨਾਂ ਦੀ ਸਹੇਲੀ, ਇਹ ਮੁਸਲਮਾਨ ਹਿੰਦੂ ਹੈ, ਸਾਰੇ ਤੁਸੀਂ ਗੱਲਾਂ ਸਾਰੀਆਂ ਸੁਣ ਲਈਆਂ। ਤੇ ਮਾਤਾ ਜੀ ਮੈਨੂੰ ਐਂਡ ਤੇ ਆਣ ਕੇ ਪਤਾ ਲੱਗੇ ਇਹਨਾਂ ਦੇ ਭਰਾ ਜਿਹੜੇ ਭੈਣਾਂ ਉਧਰ ਗਏ ਨੇ, ਬੜੇ ਪਰੇਸ਼ਾਨ ਨੇ, ਰੋਣ ਲੱਗ ਪਈਆਂ, ਇਮੋਸ਼ਨਲ ਹੋ ਗਈਆਂ ਫੁੱਲ, ਕਿ ਮਿਲਣ ਨੂੰ ਦਿਲ ਕਰਦਾ, ਕਿਉਂਕਿ 78 ਸਾਲ ਹੋ ਗਏ ਉਹਨਾਂ ਨੂੰ ਇੱਥੋਂ ਗਿਆ ਨੂੰ, ਇੱਕ ਅਰਸਾ ਗੁਜ਼ਰ ਗਿਆ, ਇੱਕ ਭਰਾ ਵੀ ਫੌਤ ਹੋ ਗਿਆ, ਔਰ ਭੈਣਾਂ 10ਵੀਂ ਜਿਵੇਂ ਵਿੱਚ ਕੁਝ ਪੂਰੀਆਂ ਹੋ ਗਈਆਂ। ਤੇ ਕੋਸ਼ਿਸ਼ ਕਰਾਂਗੇ ਜੇ ਇਹਨਾਂ ਨੂੰ ਜਿਹੜਾ ਇਹ ਲਾਜ਼ਮਨ ਜਿਹੜਾ ਇੱਕ ਦਫਾ ਇਹਨਾਂ ਦੇ ਜਿਹੜਾ ਉਧਰ ਪਰਿਵਾਰ ਵਾਸਤੇ ਇਹਦੇ ਸਕਾ ਜਿਹੜੀ ਸਕੀ ਭੈਣਾਂ ਨੇ, ਇਹਦੇ ਭਰਾ ਨੇ, ਉਹਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਲਾਜ਼ਮਨ। ਜਿਹੜੇ ਇੱਕ ਦਫਾ ਮਾਤਾ ਜੀ ਖੁਦ ਉਧਰ ਜਿਹੜੀ ਜਾਣ ਅੰਮ੍ਰਿਤਸਰ, ਜਿੱਥੇ ਇਹਨਾਂ ਦੇ ਭਰਾ ਰਹਿ ਰਹੇ ਤੇ ਭੈਣਾਂ ਰਹਿ ਰਹੀਆਂ, ਉਹਨਾਂ ਨੂੰ ਮਿਲ ਕੇ ਆਉਣ। ਤੇ ਵੀਡੀਓ ਵਿੱਚ ਕਮੈਂਟ ਕਰਕੇ ਲਾਜ਼ਮਨ ਦੱਸਿਆ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ, ਆਪਾਂ ਕਮੈਂਟਾਂ ਵਿੱਚ ਰਾਏ ਲਾਜ਼ਮਨ ਦਿਆ ਕਰੋ, ਤੁਹਾਡੀ ਬੜੀ ਮਿਹਰਬਾਨੀ। ਮਿਲਾਂਗੇ ਇੱਕ ਨਵੀਂ ਜਗ੍ਹਾ ਤੇ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।